ਅਵਾਣਾ ਦੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 86 ਪਿੰਡ ਸਨ, ਜਿਹੜੇ ਕਿ ਸਿਰਫ ਮੁਕੇਰੀਆਂ ਦਸੂਹਾ ਦੇ ਵਿੱਚ ਹੀ ਸਨ। ਅੱਛਾ ਜੀ। ਯਾਨੀ ਜਿਹੜੀਆਂ ਬਾਕੀ ਤਹਿਸੀਲਾਂ ਨੇ, ਤਹਿਸੀਲ ਹੁਸ਼ਿਆਰਪੁਰ ਹੈ, ਤਹਿਸੀਲ ਊਨਾ ਹੈ, ਉਸ ਜ਼ਮਾਨੇ 'ਚ ਹੁਣ ਤੇ ਮਗਰੋਂ ਜ਼ਿਲ੍ਹਾ ਬਣ ਗਿਆ ਜੀ, ਜਾਂ ਤਹਿਸੀਲ ਗੜ੍ਹ ਸ਼ੰਕਰ ਹੈ, ਉੱਥੇ ਅਵਾਣਾ ਦਾ ਇੱਕ ਪਿੰਡ ਵੀ ਨਹੀਂ ਸੀ। ਮੁਕੇਰੀਆਂ ਜਿਹਨੂੰ ਕਿ ਚੌਧਰੀ ਦਾਰਾ ਖਾਂ ਅਵਾਣ ਨੇ 1754 ਦੇ ਵਿੱਚ ਆਬਾਦ ਕੀਤਾ ਸੀ। ਵਾਹ ਜੀ ਵਾਹ। ਉਹਦੇ ਨਾਲ ਪਿੰਡ ਸਿੰਘੋਵਾਲ, ਧੀਰੋਵਾਲ, ਬਰੋਟਾ, ਪੰਜ ਢੇਰਾ ਕਲਾਂ, ਪੰਜ ਢੇਰਾ ਰਾਈਓ, ਪੰਜ ਢੇਰਾ ਗਾਜ਼ੀ, ਥੜਾ, ਪੁਲ ਪੁਖਤਾ, ਪਪੀਨ, ਵਾਹ, ਹੇਜਮਾ, ਚਹਾਣਾ, ਕੱਦੋਵਾਲ, ਛੰਨੀਆਂ, ਬੈਬੋਵਾਲ, ਘਸੀਟਪੁਰ, ਗਾਲੜੀਆਂ ਜੀ, ਗੋਲੜਾ ਜੀ, ਕੌਲਪੁਰ, ਬਹੱਡੇ, ਵਾਹ ਜੀ ਵਾਹ। ਇਹ ਸਾਰੇ ਸਾਡੇ ਪਿੰਡ ਨੇ ਬਣੇ। ਠੀਕ। ਮੈਨੂੰ 76 ਪਿੰਡਾਂ ਦੇ ਨਾਂ ਅਲਹਮਦੁਲਿਲਾ ਜ਼ਬਾਨੀ ਯਾਦ ਨੇ। ਸਭ ਤੋਂ ਵੱਡਾ ਪਿੰਡ ਅਵਾਣਾ ਦਾ ਜਿਹੜਾ ਹੈ ਉਹ ਸਿੰਘੋਵਾਲ ਹੈ। ਸਾਰੀ ਬਰਾਦਰੀ ਵਾਣਾ ਦੀ ਸੀ। ਸਾਰਾ ਪਿੰਡ ਹੀ ਅਵਾਣਾ ਦਾ ਸੀ। ਚੰਦ ਘਰ ਹੀ ਉੱਥੇ ਜਿਹੜੇ ਨੇ ਉਹ ਤਰਖਾਣਾ ਦੇ ਸਨ। ਹਾਂ, ਦੋ ਘਰ ਤਰਖਾਣਾ ਦੇ ਕਹਿ ਹਿੰਦੂ ਲਓ, ਤਰਖਾਨ ਕਹਿ ਲਓ। ਹਿੰਦੂ ਤਰਖਾਨ ਸਨ। ਸਹੀ ਹੈ। ਸਾਧੂ ਰਾਮਦੇਵ ਕਹਿ ਲਓ ਔਰ ਦੌਲਤ ਰਾਮ ਦੇ। ਅੱਛਾ। ਦੌਲਤ ਰਾਮ ਸੀ, ਇਹਦੇ ਬਾਪ ਦਾ ਨਾਂ ਲਛਮਣ ਦਾਸ ਸੀ। ਉਹਨਾਂ ਪਿੰਡਾਂ ਬਾਰੇ ਹਾਂ, ਅਖਾਣ ਵੀ ਬਣੇ ਨੇ। ਜ਼ਰੂਰ ਸੁਣਾਓ। ਕੌਲਪੁਰ, ਬਹੱਡੇ, ਜਿੱਥੇ ਰੰਨਾ ਵਾਉਂਦੀਆਂ ਗੱਡੇ, ਸਹੀ। ਰੰਨਾ ਚੰਚਲ ਹਾਰੀਆਂ, ਮੰਜਾਂ ਘਸੀਟਪੁਰ। ਅੱਛਾ। ਫਿਰ ਇਸੇ ਤਰ੍ਹਾਂ ਬੋਲਦੇ ਸਨ ਕਿ ਧੀਰੋਵਾਲ, ਬਰੋਟਾ, ਜਿੱਥੇ ਵਰਦਾ ਲਾਠੀ ਸੋਟਾ। ਲੜਾਕੇ ਹੁਣ ਨਾ ਜੰਗਜੂ ਸਨ। ਇਹ ਖਜ਼ਾਨਾ ਕਿਵੇਂ ਇਕੱਠਾ ਕੀਤਾ? ਬਸ ਪਿਓ ਦਾਦੇ ਦਾ, ਉਹ ਜਿਵੇਂ ਗ੍ਰੰਥ ਸਾਹਿਬ ਚ ਲਿਖਿਆ ਨਾ ਵੀ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਮੈਨੂੰ ਅਸਲ 'ਚ ਆਪਣੇ ਪਿਓ ਦਾਦੇ ਨਾਲ ਸ਼ੁਰੂ ਤੋਂ ਹੀ ਆਪਣੀਆਂ ਜੜ੍ਹਾਂ ਲੱਭਣ ਨਾਲ ਬੜੀ ਦਿਲਚਸਪੀ ਰਹੀ ਹੈ। ਇਹ ਹੁਣ ਵੇਖੋ ਨਾ, ਮੈਂ ਆਪਣੀ ਮਾਸੀ ਕੋ ਪੁੱਛਿਆ ਵੀ ਖਾਲਾ ਕੋਈ ਅਖਾਣ ਸੁਣਾਓ ਉਧਰ ਦਾ। ਉਹਨਾਂ ਕਿਹਾ ਹੇਜਮਾ, ਚਹਾਣਾ, ਕੱਤੋਵਾਲ, ਛੰਨੀਆਂ। ਮੈਨੂੰ ਭੁੱਖ ਲੱਗੀ, ਮੈਂ ਪਕਾਈਆਂ ਮੰਨੀਆਂ। ਉਹ ਇਸ ਤਰ੍ਹਾਂ ਫਿਰ ਇਕੱਠੀਆਂ ਹੋ ਜਾਂਦੀਆਂ। ਹਾਂ, ਠੀਕ ਠੀਕ। ਲੱਭਣ ਵਾਲਾ ਟੁਰ ਪਏ, ਉਹਨੂੰ ਲੱਭ ਹੀ ਜਾਂਦੀ। ਹਾਂ, ਵੱਡੀ ਗੱਲ। ਮੌਲਾ ਅਲੀ ਸ਼ੇਰੇ ਖੁਦਾ, ਕਰਮੁੱਲਾ ਵਜਹੁਲ ਕਰੀਮ, ਜਿਹੜੇ ਚੌਥੇ ਖਲੀਫਾ ਨੇ, ਉਹਨਾਂ ਦੀ ਨਸਲ ਚੋਂ ਅਸੀਂ। ਉਹਨਾਂ ਦੇ ਪੁੱਤਰ ਹੋਏ ਨੇ ਗਾਜ਼ੀ ਅਬਾਸ ਜੀ, ਔਰ ਸਭ ਤੋਂ ਛੋਟੇ ਪੁੱਤਰ ਹੋਏ ਨੇ ਉਹਨਾਂ ਦੇ ਉਮਰ ਅਤਰਾਫ। ਔਰ ਇੱਕ ਪੁੱਤਰ ਦਾ ਨਾਂ ਸੀ ਮੁਹੰਮਦ ਬਿਨ ਅਲੀ, ਜਿਨ੍ਹਾਂ ਨੂੰ ਇਮਾਮ ਹਨੀਫ ਵੀ ਕਿਹਾ ਜਾਂਦਾ। ਇਹਨਾਂ ਤਿੰਨਾਂ ਤੋਂ ਅਵਾਣ ਚੱਲੇ ਨੇ। ਔਰ ਖਾਸ ਤੌਰ ਤੇ ਉਹਨਾਂ ਤੋਂ ਪਹਿਲੇ ਜਿਹੜੇ ਸਲਾਤੀਨੇ ਦਿਹਲੀ ਸਨ, ਸੂਰੀ ਬਾਦਸ਼ਾਹ ਸਨ, ਉਹਨਾਂ ਨੇ ਖਾਸ ਤੌਰ ਤੇ ਮੁਸਲਮਾਨਾਂ ਨੂੰ ਇੱਥੇ ਆਬਾਦ ਕੀਤਾ। ਪਠਾਣਾ ਨੂੰ, ਅਵਾਣਾ ਨੂੰ, ਡੋਗਰਾਂ ਨੂੰ, ਅਰਾਈਆਂ ਨੂੰ, ਸ਼ਵਾਲਕ ਦੀਆਂ ਪਹਾੜੀਆਂ ਦੇ ਦਾਮਨ ਚ। ਵਾਹ। ਤੇ ਇਹ ਮੈਦਾਨੀ ਟੁਕੜਿਆਂ ਦੇ ਵਿੱਚ ਸਾਡੇ ਬਜ਼ੁਰਗ ਚੂੰਕਿ ਵਾਰੀਅਰ ਸਨ, ਜੰਗਜੂ, ਜੁਝਾਰੂ ਸਨ। ਜੀ 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 ਜੀ। ਦੂਸਰਾ ਇਹ ਵੀ ਸਾਡੀ ਮਸਜਿਦ ਬੜੀ ਮਸ਼ਹੂਰ ਸੀ, ਜਾਮਿਆ ਮਸਜਿਦ ਹੁਸ਼ਿਆਰਪੁਰ, ਜਿਹੜੀ ਕਿ ਸੁਖਵਿੰਦਰ ਸਿੰਘ ਗਿੱਲ ਸਾਹਿਬ ਨੇ ਵਿਖਾਈ ਵੀ ਹੈ ਇਹਦੇ ਤੇ YouTube ਤੇ। ਜੀ ਜੀ। ਮੇਰੀਆਂ ਤੇ ਅੱਖਾਂ 'ਚ ਆਂਸੂ ਆ ਗਏ ਸਨ ਉਹ ਵੇਖ ਕੇ ਕਿ ਮੇਰੇ ਆਬਾ ਅਜਦਾਦ ਨੇ ਇੱਥੇ ਸਜਦੇ ਕੀਤੇ ਨੇ, ਇੱਥੇ ਅਜ਼ਾਨਾਂ ਦਿੱਤੀਆਂ ਨੇ। ਔਰ ਉਹਦੇ ਤਾਕਚੇ ਜਦੋਂ ਮੈਂ ਵੇਂਦਾ ਹਾਂ, ਮੈਂ ਕਿਹਾ ਇੱਥੇ ਦੀਵੇ ਬਾਲਦੇ ਹਨ ਤੇ ਸਾਡੇ ਬਜ਼ੁਰਗ ਇੱਥੇ ਕੁਰਾਨ ਸ਼ਰੀਫ ਪੜ੍ਹਦੇ ਹੁੰਦੇ ਸਨ। ਇਹ ਜੇ ਅਸੀਂ ਪੀਰਾਂ ਫਕੀਰਾਂ ਦੇ ਮੰਨਣ ਵਾਲੇ ਆ ਨਾ, ਜਿਹੜਾ ਸਾਨੂੰ ਘਰ ਮਿਲਿਆ ਸੀ ਉਹ ਵੀ ਗੁਰੂਆਂ ਪੀਰਾਂ ਨੂੰ ਮੰਨਣ ਵਾਲੇ ਭਾਈ ਫਕੀਰ ਸਿੰਘ ਮਸੰਦ ਦਾ ਹੀ ਘਰ ਸਾਨੂੰ ਮਿਲਿਆ। ਵਾਹ ਜੀ ਵਾਹ। ਜਿਹੜੇ ਕਿ ਇੱਥੇ ਧਰਮਸ਼ਾਲਾ ਦੇ ਵਿੱਚ ਗ੍ਰੰਥੀ ਸਨ। ਇੱਥੇ ਉਹ ਸਣਕ ਫੂਕਦੇ ਸਨ ਔਰ ਇੱਥੇ ਕਥਾ ਕਰਦੇ ਹੁੰਦੇ ਸਨ। ਸਰਦਾਰ ਦੀਵਾਨ ਸਿੰਘ ਦਾ ਘਰ ਹੈ ਜਿਹੜਾ 1946 ਚ ਤਿਆਰ ਹੋਇਆ ਸੀ। ਦੂਸਰਾ ਮਾਸਟਰ ਅਮਰ ਸਿੰਘ ਤੇ ਮੂਲਾ ਸਿੰਘ, ਦੋ ਸਕੇ ਭਾਈ ਸਨ। ਇਹਨਾਂ ਦੇ ਬਾਪ ਦਾ ਨਾਂ ਛਾਂਗਾ ਸੀ। ਉਹਨਾਂ ਦਾ ਘਰ ਹੈ ਪੱਕਾ। ਬਸ ਇਹ ਦੋ ਹੀ ਨੇ, ਹੋਰ ਬਾਕੀ ਪਿੰਡ ਸਾਰਾ ਹੀ ਕੱਚਾ ਹੀ ਸੀ। ਹਜ਼ਰਤ ਮੌਲਵੀ ਗੁਲਾਮ ਰਸੂਲ ਆਲਮਪੁਰੀ ਦੀ ਦਰਗਾਹ ਤੇ ਹੁੰਨਾ। ਵਾਹ ਜੀ ਵਾਹ। ਤੇ ਕਦੇ ਹਜ਼ਰਤ ਨੂਰ ਜਮਾਲ ਦੇ ਮਜ਼ਾਰ ਦੇ ਉੱਤੇ ਹਾਜ਼ਰੀ ਭਰ ਰਿਹਾ ਹੁੰਨਾ। ਤੇ ਕਦੇ ਆਪਣੇ ਦਾਦਿਆਂ ਪੜਦਾਦਿਆਂ ਦੀ, ਪਿਛਲਿਆਂ ਦੀ ਕਬਰਾਂ ਦੇ ਉੱਤੇ ਖਲੋਤਾ ਮੈਂ ਹੰਝੂ ਘੇਰ ਰਿਹਾ ਹੁੰਨਾ। ਤੇ ਕਦੇ ਮੈਂ ਆਪਣੀਆਂ ਨਾਨੀਆਂ ਪੜਨਾਨੀਆਂ ਨੂੰ ਉੱਥੇ ਫਿਰਦਿਆਂ ਟੁਰਦਿਆਂ ਵੇਖ ਰਿਹਾ ਹੁੰਨਾ। ਵਾਹ। ਮੈਨੂੰ ਤੇ ਨਹੀਂ ਭੁੱਲਿਆ ਮੇਰੀ। ਹਾਂਜੀ ਸਰ, ਮਲਕ ਮੁਹੰਮਦ ਨਈਮ ਸਾਹਿਬ, अस्सलाम वालेकुम। वालेकुम अस्सलाम। ਹਾਂਜੀ, ਗੱਲਾਂ ਹੋਣਗੀਆਂ ਜੀ ਹੁਸ਼ਿਆਰਪੁਰ ਦੀਆਂ।
ਜੀ ਸਦਕੇ। ਹਾਂ, ਜਿੱਥੋਂ ਆਪਣੇ ਬਜ਼ੁਰਗ 1947 ਤੋਂ ਪਹਿਲੇ ਉੱਠ ਕੇ ਆਏ, ਜੀ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਤੁਹਾਡੇ ਤੋਂ ਅਸੀਂ ਪੁੱਛਾਂਗੇ। ਹੁਸ਼ਿਆਰਪੁਰ ਦੇ ਵਿੱਚ ਮਲਕ ਬਰਾਦਰੀ ਦੇ, ਅਵਾਨ ਬਰਾਦਰੀ ਦੇ ਕਿੰਨੇ ਪਿੰਡ ਸਨ, ਉਹ ਪੁੱਛਾਂਗੇ। ਡਿਸਟ੍ਰਿਕਟ ਹੁਸ਼ਿਆਰਪੁਰ ਦਾ ਕਿਹੜਾ ਪਿੰਡ ਸੀ? ਮੇਰੇ ਦਾਦਾ ਫਜ਼ਲ ਅਹਿਮਦ, ਹੂੰ, ਦਾਦੀ ਮੁਹੰਮਦ ਬੀਬੀ, ਜੀ, ਪੜਦਾਦਾ ਨੂਰਦੀਨ ਹੂੰ, ਤੇ ਉਹਨਾਂ ਦੀਆਂ ਧੀਆਂ। ਜੀ, ਹੋਰ ਵੀ ਮੇਰਾ ਜਿਹੜਾ ਖਾਨਦਾਨ ਹੈ ਬਹੁਤਾ, ਹੂੰ, ਨਾਨਕੇ ਦਾਦਕਿਆਂ ਦਾ, ਜੀ, ਉਹਦਾ ਪਿਛੋਕੜ ਪਿੰਡ ਸਿੰਘੋਵਾਲ ਦਾ, ਜਿਹੜਾ ਕਿ ਮੁਕੇਰੀਆਂ ਦੇ ਕਰੀਬ ਹੈ। ਹੂੰ, ਉਸ ਟਾਈਮ ਉਹਦੀ ਤਹਿਸੀਲ ਦਸੂਹਾ ਸੀ ਤੇ 1990 ਦੀ ਦਹਾਈ 'ਚ ਤਹਿਸੀਲ ਮੁਕੇਰੀਆਂ ਬਣ ਚੁੱਕੀ ਹੈ। ਹੂੰ। ਉੱਥੋਂ ਮੇਰੇ ਬਜ਼ੁਰਗ 1947 'ਚ ਹਿਜਰਤ ਕਰਕੇ ਇੱਥੇ ਆਏ ਸਨ। ਤਹਿਸੀਲ ਦਸੂਹਾ ਦੇ ਵਿੱਚ ਕਿੰਨੇ ਪਿੰਡ ਸਨ ਆਪਣਾ ਮਲਕ ਬਰਾਦਰੀ, ਅਵਾਨ ਬਰਾਦਰੀ ਦੇ? ਅਵਾਣਾ ਦੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 86 ਪਿੰਡ ਸਨ, ਜਿਹੜੇ ਕਿ ਸਿਰਫ ਮੁਕੇਰੀਆਂ ਦਸੂਹਾ ਦੇ ਵਿੱਚ ਹੀ ਸਨ। ਅੱਛਾ ਜੀ। ਯਾਨੀ ਜਿਹੜੀਆਂ ਬਾਕੀ ਤਹਿਸੀਲਾਂ ਨੇ, ਤਹਿਸੀਲ ਹੁਸ਼ਿਆਰਪੁਰ ਹੈ, ਤਹਿਸੀਲ ਊਨਾ ਹੈ, ਹੂੰ, ਉਹ ਜ਼ਮਾਨੇ 'ਚ ਹੁਣ ਤੇ ਮਗਰੋਂ ਜ਼ਿਲ੍ਹਾ ਬਣ ਗਿਆ, ਜੀ, ਜਾਂ ਤਹਿਸੀਲ ਗੜ੍ਹ ਸ਼ੰਕਰ ਹੈ, ਉੱਥੇ ਅਵਾਣਾ ਦਾ ਇੱਕ ਪਿੰਡ ਵੀ ਨਹੀਂ ਸੀ। ਅੱਛਾ, ਸਾਡੇ ਸਾਰੀ ਅਵਾਨ ਵਸੋਂ ਹੂੰ। ਤਹਿਸੀਲ ਮੁਕੇਰੀਆਂ ਔਰ ਦਸੂਹਾ ਦੇ ਵਿੱਚ ਹੀ ਸੀ। 86 ਪਿੰਡ, ਮੋٹے ਪਿੰਡਾਂ ਤੁਸੀਂ ਨਾਂ ਦੱਸ ਸਕਦੇ ਹੋ? ਮੁਕੇਰੀਆਂ, ਹੂੰ, ਜਿਹਨੂੰ ਕਿ ਚੌਧਰੀ ਦਾਰਾ ਖਾਂ ਅਵਾਨ ਨੇ 1754 ਦੇ ਵਿੱਚ ਆਬਾਦ ਕੀਤਾ ਸੀ। ਵਾਹ ਜੀ ਵਾਹ। ਉਹਦੇ ਨਾਲ ਪਿੰਡ ਸਿੰਘੋਵਾਲ ਹੈ, ਧੀਰੋਵਾਲ, ਬਰੋਟਾ, ਪੰਜ ਢੇਰਾ ਕਲਾਂ, ਪੰਜ ਢੇਰਾ ਰਾਈਓ, ਪੰਜ ਢੇਰਾ ਗਾਜ਼ੀ, ਥੜਾ, ਪੁਲ ਪੁਖਤਾ, ਪਪੀਣ, ਵਾਹ। ਹੇਜਮਾ, ਚਹਾਣਾ, ਕੱਤੋਵਾਲ, ਛੰਨੀਆਂ, ਬੈਬੋਵਾਲ, ਹੂੰ, ਘਸੀਟਪੁਰ, ਗਾਲੜੀਆਂ, ਜੀ, ਗੋਲੜਾ, ਕੌਲਪੁਰ, ਬਹੱਡੇ, ਵਾਹ ਜੀ ਵਾਹ। ਇਹ ਸਾਰੇ ਸਾਡੇ ਪਿੰਡ ਨੇ ਵਾਲਾ। ਠੀਕ, ਮੈਨੂੰ 76 ਪਿੰਡਾਂ ਦੇ ਨਾਂ ਅਲਹਮਦੁਲਿਲਾ ਜ਼ਬਾਨੀ ਯਾਦ ਨੇ। ਜੀ। ਮੁਕੇਰੀਆਂ ਸ਼ਹਿਰ ਦੇ ਜਿਹੜੇ ਮਾਲਕ ਸਨ ਉਹ ਵੀ ਅਵਾਨ ਹੀ ਨੇ। ਅਵਾਨ ਹੀ ਸਨ। ਉੱਥੋਂ ਦੇ ਜ਼ੈਲਦਾਰ 1947 ਦੇ ਵਿੱਚ ਚੌਧਰੀ ਗੁਲਾਮ ਹੁਸੈਨ ਅਵਾਨ ਸਨ। ਹੂੰ, ਸਾਡੇ ਦੋਸਤ ਦੇ ਮਲਕ ਆਬਦ ਹੁਸੈਨ ਅਵਾਨ ਦੇ ਦਾਦਾ ਜੀ ਸਨ। ਹਾਂਜੀ, ਉਹਨਾਂ ਦੇ ਦਾਦਾ ਜੀ ਸਨ। ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਰਿਟਾਇਰ ਹੋਏ ਨੇ ਗੁਜਰਾਂਵਾਲੇ ਦੇ। ਸਰ ਕਿਹੜੇ ਖਮਦਾਸ ਪਿੰਡ ਦੇ। ਕਿਹੜੇ ਵਾਹਨ ਤੁਸੀਂ? ਇੱਕ ਢੱਗੇ ਵਾਲੇ, ਦੋ ਢੱਗੇ ਵਾਲੇ? ਅਵਾਨ ਜਿਹੜਾ ਉਹ ਇੱਕ ਢੱਗੇ ਵਾਲਾ ਹੁੰਦਾ ਹੀ ਨਹੀਂ। ਹਾਂ, ਨਾਲੇ ਇਹ ਵੀ ਜਿਹੜਾ ਕਿ ਨਾ ਅਕਸਰ ਮੈਂ ਨਾ ਗੱਲਾਂ ਬਾਤਾਂ ਸੁਣੀਆਂ ਅੱਗੂ ਪਿੱਛੂ ਤੋਂ ਲੋਕ ਪੁੱਛਦੇ ਨੇ ਬਈ ਤੁਸੀਂ ਕਿਹੜੇ ਵਾਹਨ? ਇਹ ਕੀ ਲਾਜਕ ਹੈ? ਜਟਕੀ ਮਿਸਾਲ ਦਿੱਤੀ ਜਾਂਦੀ ਏ। ਹੂੰ, ਲਫ਼ਜ਼ ਮਲਕ ਦੀ ਵਜ੍ਹਾ ਤੋਂ ਲੋਕੀ ਟਪਲਾ ਖਾ ਜਾਂਦੇ ਨੇ। ਮਲਕ ਕੋਈ ਜ਼ਾਤ ਨਹੀਂ। ਠੀਕ ਹੈ। ਤੁਸੀਂ ਖੈਬਰ ਪਖਤੂਨਖਵਾ ਚਲੇ ਜਾਓ ਤੇ ਉੱਥੇ ਪਠਾਨ ਜਿਹੜੇ ਸਰਦਾਰ ਨੇ ਉਹਨਾਂ ਨੂੰ ਮਲਕ ਜਾਂ ਮਸ਼ਰ ਕਿਹਾ ਜਾਂਦਾ ਹੈ। ਠੀਕ ਹੈ। ਇਸ ਤਰ੍ਹਾਂ ਤੁਸੀਂ ਡੋਗਰ ਕਬੀਲੇ ਨੂੰ ਵੇਖ ਲਓ, ਹੂੰ। ਖੋਖਰਾਂ ਨੂੰ ਵੇਖ ਲਓ, ਉਹ ਆਪਣੇ ਨਾਵਾਂ ਨਾਲ ਮਲਕ ਲਾਉਂਦੇ ਨੇ। ਹੂੰ, ਸਾਡੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤੇਲੀ ਨੇ ਉਹ ਵੀ ਆਪਣੇ ਨਾਂ ਨਾਲ ਹੁਣ ਮਲਕ ਲਿਖਦੇ ਨੇ। ਜੀ ਬਿਲਕੁਲ। ਤੇ ਸਾਡੇ ਬਜ਼ੁਰਗ ਚੂੰਕਿ ਵੱਡੇ ਰਈਸ ਹੁੰਦੇ ਸਨ, ਜ਼ਿਮੀਂਦਾਰ ਸਨ ਭਾਰੇ, ਇਸ ਵਜ੍ਹਾ ਤੋਂ ਉਹਨਾਂ ਨੂੰ ਮਲਕ ਵੀ ਲਿਖਿਆ ਜਾਂਦਾ ਸੀ, ਕਿਹਾ ਜਾਂਦਾ ਸੀ। ਹੂੰ, ਹੂੰ, ਸਾਡੀ ਜ਼ਾਤ ਨਹੀਂ ਮਲਕ, ਅਸੀਂ ਕੁਤਬਸ਼ਾਹੀ ਅਵਾਨ ਅਖਵਾਨੇ ਆ ਜਾਂ ਅਲਵੀ ਸਾਨੂੰ ਤੁਸੀਂ ਕਹਿ ਸਕਦੇ ਹੋ। ਹੂੰ, ਖਾਲਸ ਅਰਬ ਨਸਲ ਦੇ ਅਸੀਂ ਅਵਾਨ ਆ। ਹੂੰ, ਮੌਲਾ ਅਲੀ ਸ਼ੇਰੇ ਖੁਦਾ, ਕਰਮੁੱਲਾ ਵਜਹੁਲ ਕਰੀਮ ਜਿਹੜੇ ਚੌਥੇ ਖਲੀਫਾ ਨੇ, ਉਹਨਾਂ ਦੀ ਨਸਲ ਚੋਂ ਆ ਅਸੀਂ। ਉਹਨਾਂ ਦੇ ਪੁੱਤਰ ਹੋਏ ਨੇ ਗਾਜ਼ੀ ਅਬਾਸ, ਜੀ, ਔਰ ਸਭ ਤੋਂ ਛੋਟੇ ਪੁੱਤਰ ਹੋਏ ਨੇ ਉਹਨਾਂ ਦੇ ਉਮਰ ਅਤਰਾਫ, ਹੂੰ, ਔਰ ਇੱਕ ਪੁੱਤਰ ਦਾ ਨਾਂ ਸੀ ਮੁਹੰਮਦ ਬਿਨ ਅਲੀ, ਜਿਨ੍ਹਾਂ ਨੂੰ ਇਮਾਮ ਹਨੀਫ ਵੀ ਕਿਹਾ ਜਾਂਦਾ। ਇਹਨਾਂ ਤਿੰਨਾਂ ਤੋਂ ਅਵਾਨ ਚੱਲੇ ਨੇ, ਯਾਨੀ ਉਹਨਾਂ ਨੂੰ ਅਲਵੀ ਕਹਿ ਲੋ, ਅਵਾਨ ਕਹਿ ਲੋ। ਹੂੰ, ਬਰੇ ਸਗੀਰ ਚ ਚੂੰਕਿ ਅਸੀਂ ਕੁਤਬਸ਼ਾਹੀ ਅਵਾਨ ਬਹੁਤੇ ਆ। ਹੂੰ, ਕੁਤਬਸ਼ਾਹੀ ਅਵਾਨ ਇਸ ਤਰ੍ਹਾਂ ਵਾ ਕਿ ਗਾਜ਼ੀ ਅਬਾਸ ਅਲਮਦਾਰ ਦੇ ਇੱਕ ਪੁੱਤਰ ਹੋਏ ਨੇ ਜਿਨ੍ਹਾਂ ਤੋਂ ਉਹਨਾਂ ਦੀ ਨਸਲ ਚੱਲੀ ਹੈ, ਅਬੈਦੁੱਲਾ ਮਦਨੀ। ਹੂੰ, ਉਹਨਾਂ ਦੀ ਕੁਨੀਅਤ ਅਬੁਲ ਫਜ਼ਲ ਅਬਾਸ ਸੀ, ਹੂੰ, ਲੇਕਿਨ ਫਜ਼ਲ ਤੋਂ ਉਹਨਾਂ ਦੀ ਔਲਾਦ ਨਹੀਂ ਚੱਲੀ, ਅਬੈਦੁੱਲਾ ਮਦਨੀ ਤੋਂ ਉਹਨਾਂ ਦੀ ਨਸਲ ਚੱਲੀ ਹੈ। ਹੂੰ, ਤੇ ਅਬੈਦੁੱਲਾ ਮਦਨੀ ਦੀ ਕੋਈ 10ਵੀਂ 11ਵੀਂ ਪੀੜ੍ਹੀ ਚੋਂ ਹਜ਼ਰਤ ਔਨ ਯਾਲਾ ਅਲ ਮਾਰੂਫ ਕੁਤਬ ਸ਼ਾਹ ਹੋਏ ਨੇ, ਜਿਹੜੇ ਸਾਡੇ ਜੱਦੇ ਅਮਜਦ ਨੇ, ਜਿਹੜੇ ਹਜ਼ਰਤ ਗੌਸ ਪਾਕ ਅਬਦੁਲ ਕਾਦਰ ਜਿਲਾਨੀ ਕੁਦਸ ਸਿਰਹੁਲ ਅਜ਼ੀਜ਼ ਦੇ ਸਕੇ ਮਾਸੜ ਨੇ, ਹੂੰ, ਔਰ ਜਿਨ੍ਹਾਂ ਦਾ ਮਜ਼ਾਰ ਬਗਦਾਦ ਸ਼ਰੀਫ ਚ। ਜੀ, ਵਾਹ ਜੀ, ਉਹ ਸਾਡੇ ਜੱਦੇ ਅਮਜਦ ਨੇ। ਉਹਨਾਂ ਦੀ ਅੱਗੂ ਨਸਲ ਦੇ ਵਿੱਚੋਂ ਸਾਡੇ ਬਜ਼ੁਰਗ ਸਨ ਲੱਖੀ ਖਾਂ, ਲਾਲਾ, ਇਹ ਇੱਥੇ ਸਾਡੇ ਧੰਨੀ ਸੋਨ ਸਕੇਸਰ ਦੇ ਵਿੱਚ ਆਬਾਦ ਹੋਏ। ਉਹਨਾਂ ਦੇ ਵਿੱਚੋਂ ਅੱਗੇ ਸਾਡੇ ਇੱਕ ਬਜ਼ੁਰਗ ਆ ਗਏ ਨਸਰਦੀਨ ਤੇ ਤਸਰਦੀਨ, ਦੋ ਬਜ਼ੁਰਗ,
ਉਹਨਾਂ ਚੋਂ ਹੁਸ਼ਿਆਰਪੁਰੀਏ ਤੇ ਜਲੰਧਰੀਏ ਵਾਣ ਨਿਕਲੇ ਨੇ। ਠੀਕ। ਅਸੀਂ ਬਾਬਾ ਨਸਰਦੀਨ ਉਰਫ ਬਾਬਾ ਨੁਸਾ ਦੀ ਅਸੀਂ ਔਲਾਦ ਆ, ਜਿਹੜੇ ਹੁਸ਼ਿਆਰਪੁਰੀਏ ਵਾਣ ਆ। ਸਾਡੇ 86 ਪਿੰਡ ਸਾਰੇ ਉਹਨਾਂ ਨਾਲ ਤਲਕ ਰੱਖਦੇ ਨੇ। ਠੀਕ ਠੀਕ ਠੀਕ। ਬਾਬਾ ਜੀ ਕਿਹੜੀ ਸੰਨ ਦੇ ਵਿੱਚ ਅਰਬ ਤੋਂ ਚੱਲੇ ਤੇ ਹੁਸ਼ਿਆਰਪੁਰ ਆ ਕੇ ਠਹਿਰੇ? ਬਾਬਾ ਜੀ ਆਉਣ ਯਾਲਾ ਜਿਹੜੇ ਨੇ ਉਹਨਾਂ ਦਾ ਜ਼ਮਾਨਾ ਤਕਰੀਬਨ ਅੱਜ ਤੋਂ 1000 ਸਾਲ ਪਹਿਲਾਂ ਦਾ ਹੈ, ਜਦੋਂ ਉਹ ਧੰਨੀ ਸੋਨ ਸਕੇਸਰ ਦੇ ਵਿੱਚ ਬੈਠੇ ਨੇ ਖੁਸ਼ਾਬ ਵਾਲੇ ਇਲਾਕੇ 'ਚ। ਉਹਨਾਂ ਦੇ ਪੁੱਤਰ ਅੱਗੋਂ ਹੋਏ ਨੇ ਬੜੇ ਖੂਬਸੂਰਤ ਸਨ ਜਵਾਨ, ਅਬਦੁੱਲਾ ਗੋਰੜਾ ਦੇ ਨਾਂ ਨਾਲ ਉਹ ਜਾਣੇ ਜਾਂਦੇ ਨੇ। ਉਹਨਾਂ ਦੀ ਮਸ਼ਹੂਰੀ ਜ਼ਿਆਦਾ ਹੋਈ ਏ, ਉਹਨਾਂ ਦੀ ਵਫਾਤ ਵਸਾਲ ਵੀ ਇੱਥੇ ਹੀ ਹੈ। ਤੇ ਅੱਗੋਂ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਆ ਕੇ ਸਾਡੇ ਬਜ਼ੁਰਗਾਂ ਨੇ ਹਿਜਰਤ ਕੀਤੀ ਹੈ ਹੁਸ਼ਿਆਰਪੁਰ 'ਚ। ਬਾਬਾ ਨੁਸਾ ਇੱਥੇ ਆਏ ਸਨ ਹੁਸ਼ਿਆਰਪੁਰ 'ਚ। ਠੀਕ ਠੀਕ। ਉਹਨਾਂ ਦੀ ਨਸਲ 'ਚੋਂ। ਠੀਕ। ਬਾਬਾ ਨੁਸਾ ਯਾਨੀ ਤੁਹਾਡੇ ਹੋ ਗਏ ਜੀ ਨੱਕੜ ਦਾਦੇ ਹੋ ਗਏ, ਜੱਦੀ ਅਮਜਦ ਹੋ ਗਏ, ਅਬਾਉ ਜਦਾਦ ਤੁਹਾਡੇ, ਉਹਨਾਂ ਨਾਲ ਜਾ ਤੁਹਾਡਾ ਮਤਲਬ ਹਸਬ ਨਸਬ ਮਿਲਦਾ। ਤਕਰੀਬਨ ਉਹਨਾਂ ਦਾ ਜ਼ਮਾਨਾ ਕੋਈ 500 ਸਾਲ ਪਹਿਲਾਂ ਦਾ ਬਣਦਾ ਹੈ। ਮੁਗਲ ਬਾਦਸ਼ਾਹਾਂ ਨੇ ਔਰ ਖਾਸ ਤੌਰ ਤੇ ਉਹਨਾਂ ਤੋਂ ਪਹਿਲੇ ਜਿਹੜੇ ਸਲਾਤੀਨੇ ਦਿਹਲੀ ਸਨ, ਸੂਰੀ ਬਾਦਸ਼ਾਹ ਸਨ, ਉਹਨਾਂ ਨੇ ਖਾਸ ਤੌਰ ਤੇ ਮੁਸਲਮਾਨਾਂ ਨੂੰ ਇੱਥੇ ਆਬਾਦ ਕੀਤਾ। ਪਠਾਣਾ ਨੂੰ, ਅਵਾਣਾ ਨੂੰ, ਡੋਗਰਾਂ ਨੂੰ, ਅਰਾਈਆਂ ਨੂੰ, ਸ਼ਿਵਾਲਕ ਦੀਆਂ ਪਹਾੜੀਆਂ ਦੇ ਦਾਮਨ 'ਚ। ਵਾਹ। ਤੇ ਇਹ ਮੈਦਾਨੀ ਟੁਕੜਿਆਂ ਦੇ ਵਿੱਚ ਸਾਡੇ ਬਜ਼ੁਰਗ ਚੂੰਕਿ ਵਾਰੀਅਰ ਸਨ, ਜੰਗਜੂ ਜੁਝਾਰੂ ਸਨ, ਜੀ 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 ਜੀ, ਇਹਨਾਂ ਨੂੰ ਉਸ ਡਿਫੈਂਸਿਵ ਪੁਆਇੰਟ ਆਫ ਵਿਊ ਨਾਲ ਉੱਥੇ ਆਬਾਦ ਕੀਤਾ ਗਿਆ, ਗੈਰ ਮੁਸਲਮਾਨ ਦੇ ਹਮਲਿਆਂ ਤੋਂ ਡੱਕਣ ਵਾਸਤੇ। ਠੀਕ। ਤਾਂ ਕਿ ਪਹਾੜੀ ਇਲਾਕਿਆਂ ਤੋਂ ਸ਼ਰਾਰਤੀ ਅਨਾਸਰ ਆ ਕੇ ਹਮਲੇ ਨਾ ਕਰਨ। ਇੱਕ ਪਲੈਨਿੰਗ ਦੇ ਤਹਿਤ ਇਹਨਾਂ ਨੂੰ 66 ਪਿੰਡ ਉੱਥੇ ਅਰਾਈਆਂ ਦੇ ਸਨ, 86 ਸਾਡੇ ਅਵਾਣਾ ਦੇ ਸਨ, 44 ਪਿੰਡ ਉੱਥੇ ਡੋਗਰਾਂ ਦੇ ਸਨ। ਤੇ ਇਸੇ ਤਰੀਕੇ ਨਾਲ ਤੁਸੀਂ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਚ ਵੇਖ ਲਓ ਵੀ 46 ਤੇ ਬਸੀਆਂ ਨੇ ਨਾ ਉੱਥੇ ਪਠਾਣਾ ਦੀਆਂ। ਤੇ ਹੋਰ ਵੀ ਪਿੰਡ ਪਠਾਣਾ ਦੇ ਜਿਹੜੇ ਨੇ, ਮਿਆਣੀ, ਅਫਗਾਨਾ ਵਗੈਰਾ ਬਹੁਤ ਪਿੰਡ ਨੇ ਉੱਥੇ ਪਠਾਣਾ ਦੇ। ਸਰ ਜੀ ਜਿਹੜੀਆਂ ਬਸੀਆਂ ਦਾ ਤੁਸੀਂ ਜ਼ਿਕਰ ਕੀਤਾ ਹੋਵੇ, 12 ਬਸੀਆਂ ਤੇ 13ਵਾਂ ਹਰਿਆਣਾ, ਇਹ ਕੀ ਮਤਲਬ ਕਿ ਝੂਠ ਹੈ? ਇਹ ਖਾਨ ਇਸ ਲਿਹਾਜ਼ ਨਾਲ ਕਿਹਾ ਜਾਂਦਾ ਨਾ ਵੀ 12 ਬਸੀਆਂ ਜਿੱਥੇ ਮਸ਼ਹੂਰ ਨੇ ਉੱਥੇ ਨਾਲ ਹਰਿਆਣੇ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜਿਹੜਾ ਕਿ ਕਸਬਾ ਸੀ ਸਾਡੇ ਲਾਗੇ ਹੀ। ਠੀਕ ਹੈ। ਤੇ ਪਹਿਲੇ ਜ਼ਮਾਨੇ 'ਚ ਅੰਗਰੇਜ਼ਾਂ ਬਾਰੇ ਉਹ ਤਹਿਸੀਲ ਵੀ ਰਹੀ ਹੈ ਕੁਝ ਚਿਰ, ਹੁਣ ਫੇਰ ਉਹ ਸਭ ਤਹਿਸੀਲ ਹੈ। ਭੂੰਗਾ ਹਰਿਆਣਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਤੇ 2 ਕਸਬੇ ਨੇ, ਭੂੰਗਾ ਵੱਖਰਾ ਤੇ ਹਰਿਆਣਾ ਵੱਖਰਾ। ਤੇ ਬਾਕੀ ਬਸੀਆਂ ਜਿਹੜੀਆਂ ਨੇ ਉਹ 46 ਨੇ। ਮੌਜੂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਦੀ ਲਿਸਟ ਅਗਰ ਅਸੀਂ ਵੇਖੀਏ ਤੇ ਉਹਦੇ ਵਿੱਚ 46 ਬਸੀਆਂ ਨੇ। 46 ਬਸੀਆਂ ਨਾ ਕਿ 12? ਹਾਂਜੀ 12, ਉਹ ਗੱਲ ਗਲਤ ਲਵਾਮ ਹੈ। ਠੀਕ ਠੀਕ, ਬਹੁਤ ਵਧੀਆ ਜੀ, ਬਹੁਤ ਵਧੀਆ। ਬਜ਼ੁਰਗ ਜਿਹੜੇ ਸਨ ਆਪਣੇ ਉਹ ਡਾਇਰੈਕਟ ਭੂਰੇ ਕੀ ਆ ਕੇ ਬੈਠੇ 47 ਤੋਂ ਬਾਅਦ? ਮੇਰੇ ਬਜ਼ੁਰਗ ਪਹਿਲਾਂ ਤੇ ਡਾਇਰੈਕਟ ਵਾਘਾ ਬਾਰਡਰ ਦੇ ਜ਼ਰੀਏ ਪਾਕਿਸਤਾਨ ਦਾਖਲ ਹੋਏ। ਵਾਲਟਨ ਕੈਂਪ ਆਏ ਸਿੱਧੇ। ਸਹੀ। ਇਥੋਂ ਫਿਰ ਲਾਹੌਰ ਦੇ ਨਜ਼ਦੀਕ ਹੀ ਇੱਕ ਪਿੰਡ ਹੈ ਪੜਾਣਾ, ਉੱਥੇ ਰਹੇ ਨੇ ਕੁਝ ਚਿਰ। ਉੱਥੋਂ ਫਿਰ ਮੇਰੇ ਪੜਦਾਦਾ ਜੀ ਤੇ ਇੱਕ ਹੋਰ ਬਜ਼ੁਰਗ ਸਨ ਸਿੰਘੋਵਾਲ ਦੇ, ਹਾਜੀ ਲਾਲ ਮੁਹੰਮਦ, ਜਿਨ੍ਹਾਂ ਨੇ ਭਲੇ ਜ਼ਮਾਨੇ 'ਚ ਪੈਦਲ ਹੱਜ ਉੱਥੋਂ ਕੀਤਾ ਸੀ ਜਾ ਕੇ। ਉਹ ਬਜ਼ੁਰਗ ਦੋਵੇਂ ਹੀ ਇੱਥੇ ਫਿਰ ਭੂਰੇ ਕੇ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ 'ਚ ਆਏ। ਇਸ ਹਵਾਲੇ ਨਾਲ ਸਾਡੇ ਖਾਨਦਾਨ ਖਿਲਰ ਗਏ ਨੇ, ਕੁਝ ਪੜਾਣੇ ਬੈਠੇ ਨੇ, ਕੁਝ ਹੋਰਾਂ ਪਿੰਡਾਂ 'ਚ ਬਹਿ ਗਏ ਨੇ। ਬੜਾ ਵੱਡਾ ਪਿੰਡ ਹੈ ਪੜਾਣਾ ਸਿੱਖ ਸਰਦਾਰਾਂ ਦਾ। ਤੇ ਜਿਹੜਾ ਸਾਡਾ ਪਿੰਡ ਸਿੰਘੋਵਾਲ ਸੀ ਉਹ ਬਹੁਤ ਭਾਰਾ ਸੀ, ਉਹ 3 ਮੀਲਾਂ 'ਚ ਫੈਲਿਆ ਹੋਇਆ ਸੀ। ਸਭ ਤੋਂ ਵੱਡਾ ਪਿੰਡ ਵਾਣਾ ਦਾ ਜਿਹੜਾ ਉਹ ਸਿੰਘੋਵਾਲ। ਸਾਰੀ ਬਰਾਦਰੀ ਵਾਣਾ ਦੀ ਸੀ? ਸਾਰਾ ਪਿੰਡ ਹੀ ਵਾਣਾ ਦਾ ਸੀ। ਚੰਦ ਘਰ ਹੀ ਉੱਥੇ ਜਿਹੜੇ ਨੇ ਉਹ ਤਰਖਾਣਾ ਦੇ ਸਨ। 2 ਘਰ ਤਰਖਾਣਾ ਦੇ, ਹਿੰਦੂ ਤਰਖਾਨ ਸਨ। ਸਹੀ ਹੈ। ਸਾਧੂ ਰਾਮਦੇਵ ਕਹਿ ਲੋ ਔਰ ਦੌਲਤ ਰਾਮ ਦੇ। ਅੱਛਾ। ਦੌਲਤ ਰਾਮ ਸੀ, ਇਹਦੇ ਬਾਪ ਦਾ ਨਾਮ ਲਛਮਣ ਦਾਸ ਸੀ। ਦੂਸਰਾ ਸਾਧੂ ਰਾਮ ਸੀ ਉਹਦਾ ਭਾਈ। ਇਹਨਾਂ ਦੀ ਔਲਾਦ ਹੀ ਸੀ ਬਸ ਉੱਥੇ। ਬਾਕੀ ਮਰਾਸੀ ਸਨ ਕੋਈ 6-7 ਘਰ, ਤੇ ਜੁਲਾਇਆਂ ਦੇ ਸਨ 5-4 ਘਰ ਜੀ। ਤੇ ਬਾਕੀ ਸਾਰਾ ਪਿੰਡ ਹੀ ਜਿਹੜਾ ਨਾ ਸਾਡਾ ਅਵਾਣਾ ਦਾ ਹੀ ਸੀ। 4 ਚੁਫੇਰੇ ਦੇ ਪਿੰਡ, ਗੁਆਂਢੀ ਪਿੰਡ, ਉਹ ਵੀ ਵਾਣਾ ਦੇ ਸਨ? ਸਾਰੇ ਹੀ ਪਿੰਡ ਵਾਣਾ ਦੇ ਸਨ ਆਲੇ ਦੁਆਲੇ ਜੀ। ਸਿਰਫ ਪਹਾੜਲੇ ਪਾਸੇ ਕੁਝ ਪਿੰਡ ਹੈ ਸਨ ਜਿਹੜੇ ਕਿ ਹੋਰਾਂ ਬਰਾਦਰੀਆਂ ਦੇ ਸਨ, ਲੇਕਿਨ ਪਿੰਡ ਦੇ 3 ਪਾਸੇ ਤੇ ਬਿਲਕੁਲ ਵਾਣਾ ਦੇ ਪਿੰਡ ਸਨ, ਜਿਵੇਂ ਕਿ 5 ਢੇਰਾ ਕਲਾਂ, ਧੀਰੋਵਾਲ ਬਰੋਟਾ, ਇਹ ਪਿੰਡ ਲਾਗੇ ਲਾਗੇ ਹਨ, ਮਨਸੂਰਪੁਰ ਵਗੈਰਾ। ਅਖਾਣ ਵੀ ਬਣੇ ਨੇ। ਹਾਂਜੀ। ਉਹਨਾਂ ਪਿੰਡਾਂ ਬਾਰੇ
ਹਾਂ ਅਖਾਣ ਵੀ ਬਣੇ ਨੇ। ਜ਼ਰੂਰ ਸੁਣਾਓ। ਕੌਲਪੁਰ ਬਹੱਡੇ ਜਿੱਥੇ ਰੰਨਾ ਪਾਉਂਦੀਆਂ ਗੱਡੇ, ਸਹੀ। ਰੰਨਾ ਚੰਚਲ ਹਾਰੀਆਂ ਹੂੰ ਮੰਜਾਂ ਘਸੀਟਪੁਰ। ਅੱਛਾ ਫਿਰ ਇਸੇ ਤਰ੍ਹਾਂ ਬੋਲਦੇ ਸਨ ਕਿ ਧੀਰੋਵਾਲ ਬਰੋਟਾ ਜਿੱਥੇ ਵਰਦਾ ਲਾਠੀ ਸੋਟਾ। ਲੜਾਕੇ ਹਨ ਨਾ ਜੰਗਜੂ ਸਨ, ਹਾਂ ਆਪਸ ਹੀ ਲੜਨ ਲੱਗ ਪੈਂਦੇ ਹਨ, ਨਹੀਂ ਕੋਈ ਲੱਭਦਾ ਹੋਰ ਲੜਨ ਲਈ ਤੇ। ਜੀ 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 ਠੀਕ ਠੀਕ ਹੈ। ਆਪਣੇ ਦਾਦਾ ਜਾਨ ਤੁਸੀਂ ਵੇਖੇ? ਨਹੀਂ ਮੈਨੂੰ ਹੋਸ਼ ਸੰਭਾਲ ਨਹੀਂ ਬਹੁਤੀ। ਠੀਕ ਹੈ 1986 ਚ ਫੌਤ ਹੋ ਗਏ ਸਨ, ਮੈਂ ਨਿੱਕਾ ਹੀ ਸਾਂ ਉਦੋਂ। ਜੀ। ਇਹ ਖਜ਼ਾਨਾ ਕਿਵੇਂ ਇਕੱਠਾ ਕੀਤਾ? ਬਸ ਪਿਓ ਦਾਦੇ ਦਾ, ਉਹ ਜਿਵੇਂ ਗ੍ਰੰਥ ਸਾਹਿਬ ਚ ਲਿਖਿਆ ਨਾ ਵੀ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਮੈਨੂੰ ਅਸਲ 'ਚ ਆਪਣੇ ਪਿਓ ਦਾਦੇ ਨਾਲ ਸ਼ੁਰੂ ਤੋਂ ਹੀ ਆਪਣੀਆਂ ਜੜ੍ਹਾਂ ਲੱਭਣ ਨਾਲ ਬੜੀ ਦਿਲਚਸਪੀ ਰਹੀ ਹੈ। ਆਪਣੀ ਦਾਦੀ ਕੋਲੋਂ ਪੁੱਛਣਾ, ਮੁਹੰਮਦ ਬੀਬੀ ਅਜੇ ਹਯਾਤ ਨੇ, ਉਹ ਲਾਹੌਰ ਹੁੰਦੇ ਨੇ। ਅੱਛਾ ਤੇ ਮੇਰੀ ਨਾਨੀ ਸਨ, ਕੋਈ 92 ਸਾਲ ਦੀ ਉਮਰ 'ਚ 2 ਸਾਲ ਪਹਿਲਾਂ ਫੌਤ ਹੋਏ ਨੇ। ਠੀਕ ਹੈ। ਸਿੰਘੋਵਾਲ ਦੇ ਸਨ। ਅੱਛਾ ਸਿੰਘੋਵਾਲ ਨੂੰ ਬੜਾ ਉਹ ਯਾਦ ਕਰਦੇ ਸਨ। ਠੀਕ ਹੈ। ਤੇ ਗੱਲਾਂ ਉਹਨਾਂ ਕੋ ਵੀ ਸੁਣਦੇ ਹਾਂ। ਦਾਦੇ ਦੀ ਵੱਡੀ ਭੈਣ ਸੀ ਨੂਰ ਫਾਤਿਮਾ, ਜਿਹੜੀ 1947 ਚ ਦਾਦਕਾ ਨਾਨਕਾ ਪਿੰਡ ਤੁਹਾਡਾ ਸਿੰਘੋਵਾਲ? ਸਿੰਘੋਵਾਲ ਹੀ। ਸਹੀ। ਹਾਂਜੀ 1947। ਮੇਰੇ ਪੜਦਾਦਾ ਜੀ ਚੌਧਰੀ ਨੂਰਦੀਨ ਨੰਬਰਦਾਰ ਜਿਹੜੇ ਨੇ, ਉਹ ਝਿੰਗਲਾ ਪਿੰਡ ਉਹਦੇ ਵਿੱਚ ਪੱਤੀ ਸੀ, ਉਹਦੇ ਨੰਬਰਦਾਰ ਸਨ ਜੀ। ਦਾਦੀ ਨਾਲ ਦੀ ਗੱਲ ਕੀਤੀ ਤੁਸੀਂ? ਹਾਂਜੀ। ਇਹ ਫਿਰ ਖਜ਼ਾਨਾ ਤੁਸੀਂ ਥੋੜਾ ਥੋੜਾ ਕਰਕੇ ਆਪਣੀਆਂ ਨਾਨੀਆਂ ਹੋਰਾਂ ਬਜ਼ੁਰਗਾਂ ਕੋ ਵੀ ਪੁੱਛਦਾ ਰਿਹਾ। ਅੱਛਾ ਬਚਪਨ ਤੋਂ ਲੈ ਕੇ ਹੀ ਇਹ ਮੈਂ ਮੋਤੀ ਜਿਹੜੇ ਨੇ ਇਕੱਠੇ ਕਰਦਾ ਰਿਹਾ। ਸਹੀ। ਜਿਹੜੀ ਗੱਲ ਲੱਭੀ ਉਹ ਚੇਤੇ ਹੋ ਗਈ। ਇਹ ਹੁਣ ਵੇਖੋ ਨਾ, ਮੈਂ ਆਪਣੀ ਮਾਸੀ ਕੋ ਪੁੱਛਿਆ ਵੀ ਖਾਲਾ ਕੋਈ ਅਖਾਣ ਸੁਣਾਓ ਉਧਰ ਦਾ। ਅੱਛਾ। ਉਹਨਾਂ ਕਿਹਾ ਹੇਜਮਾ ਚਹਾਣਾ ਕਤਵਾਲ ਛੰਨੀਆਂ, ਮੈਨੂੰ ਭੁੱਖ ਲੱਗੀ ਮੈਂ ਪਕਾਈਆਂ ਮੰਨੀਆਂ। ਉਹ ਇਸ ਤਰ੍ਹਾਂ ਫਿਰ ਇਕੱਠੀਆਂ ਹੋ ਜਾਂਦੀਆਂ। ਹਾਂ ਠੀਕ ਠੀਕ। ਲੱਭਣ ਵਾਲਾ ਟੁਰ ਪਏ, ਉਹਨੂੰ ਲੱਭ ਹੀ ਜਾਂਦੀ। ਹਾਂ ਵੱਡੀ ਗੱਲ। ਜੀ ਜੀ ਸਰ, ਤੁਹਾਨੂੰ ਪਤਾ 47 ਜਿਹੜੀ ਹੈ ਉਹ ਬੜੇ ਮਾਸੂਮ ਲੋਕ ਉਹਦੇ ਚ ਸ਼ਹੀਦ ਹੋਏ, ਜ਼ਾਇਆ ਹੈ। ਆਪਣੇ ਖਾਨਦਾਨ ਦੇ ਵਿੱਚੋਂ ਵੀ ਕੋਈ ਸ਼ਹੀਦ ਹੋਇਆ 47 ਦੀ ਜੱਥਿਆਂ ਦੀ ਉਸ ਭੇਂਟ ਚੜ ਗਿਆ? ਸਾਡਾ ਸਿੰਘੋਵਾਲ ਪਿੰਡ ਏਡਾ ਕੁ ਮਜ਼ਬੂਤ ਪਿੰਡ ਸੀ ਕਿ 2 ਮਹੀਨੇ ਤੱਕ ਇਹਦਾ ਘਿਰਾਓ ਕੀਤੀ ਰੱਖਿਆ ਪਹਾੜੀ ਇਲਾਕੇ ਦੇ ਵਿੱਚ। ਇਹਦੇ ਗੁਆਂਢ ਦੇ ਵਿੱਚ 2 ਮਹੀਨੇ ਹਮਲਾਵਰ ਬੈਠੇ ਰਹੇ ਨੇ, ਲੇਕਿਨ ਹਮਲੇ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੋਈ। ਅੱਛਾ। ਹਾਂਜੀ, ਇੰਨੇ ਮਜ਼ਬੂਤ ਔਰ ਲੜਾਕੇ ਸਾਡੇ ਆਵਾਨ ਸਨ ਜੀ। ਤੇ ਜਦੋਂ ਫਿਰ ਹੁਕਮ ਹੋ ਗਿਆ, ਕਿਉਂਕਿ 9 ਅਗਸਤ 1947 ਤੱਕ ਹੁਸ਼ਿਆਰਪੁਰ ਪਾਕਿਸਤਾਨ ਦਾ ਹਿੱਸਾ ਸੀ। ਬਾਅਦ ਦੇ ਵਿੱਚ ਫਿਰ ਰੈੱਡ ਕਲਿਫ ਅਵਾਰਡ 'ਚ ਤਬਦੀਲੀ ਕੀਤੀ ਗਈ ਤੇ ਇਹ ਇਲਾਕਾ ਹਿੰਦੁਸਤਾਨ ਨੂੰ ਦੇ ਦਿੱਤਾ ਗਿਆ। ਫਿਰੋਜ਼ਪੁਰ, ਗੁਰਦਾਸਪੁਰ ਔਰ ਹੁਸ਼ਿਆਰਪੁਰ। ਸਾਡੇ ਜਿਹੜੇ ਬਜ਼ੁਰਗ ਨੇ ਉਹ ਬੜੇ ਅਮਨ ਚੈਨ ਨਾਲ ਫਿਰ ਆਪਣੀ ਆਈ ਤੇ ਉਹ ਮੁੱਕਦੇ ਰਹੇ ਨੇ। ਜ਼ਾਹਰ ਹੈ ਜਦੋਂ ਕਿਸੇ ਦਾ ਟਾਈਮ ਆ ਗਿਆ, ਭਾਵੇਂ ਉਹ ਵਾਘਿਆ ਟਾਰੀ ਦੀ ਸਰਹੱਦ ਤੇ ਨਹੀਂ ਵੇਖਦਾ ਨਾ ਮੌਤ ਦਾ ਟਾਈਮ ਜਿਹੜਾ। ਜੀ ਜੀ ਜੀ। ਉਹ ਕੁਝ ਲੋਕ ਉੱਥੇ ਫਿਰ ਹੈਜ਼ੇ ਨਾਲ ਵੀ ਫੌਤ ਹੋਏ ਨੇ, ਪਰ ਸਾਡੇ ਤੇ ਹਮਲੇ ਵੀ ਹੁੰਦੇ ਆਏ ਨੇ, ਪਰ ਨੁਕਸਾਨ ਨਹੀਂ ਕੋਈ ਹੋਇਆ। ਡਿਫੈਂਡ ਕਰਦੇ ਆਏ ਨੇ, ਆਪਣੇ ਆਪ ਨੂੰ ਬਚਾਉਂਦੇ ਆਏ। ਅਗਾਂਹ ਵੱਧ ਕੇ ਵੀ ਹਮਲੇ ਕਰ ਲੈਂਦੇ ਹਨ ਸਾਡੇ ਕੋਲ। ਹਾਂ ਹਾਂ ਠੀਕ। ਬਜ਼ੁਰਗ ਦੇਖੋ ਜੀ, ਜਿੱਥੇ ਬੰਦਾ ਜੰਮਿਆ ਭਲਾਉਂਦਾ ਉਹ ਤੇ ਨਹੀਂ ਨਾ ਜਾ ਭੁੱਲਦੇ। ਆਪਣੀ ਦਾਦਾ ਜਾਨ ਤੇ ਤੁਸੀਂ ਖੈਰ ਨਹੀਂ ਵੇਖੇ, ਦਾਦੀ ਜਾਨ ਜਾਂ ਨਾਨੀ ਜਾਨ ਕਿਸ ਚੀਜ਼ ਨੂੰ ਜ਼ਿਆਦਾ ਮਿਸ ਕਰਦੇ ਸਨ? ਦਾਦਾ ਜੀ ਮੈਂ ਥੋੜੇ ਥੋੜੇ ਵੇਖੇ ਨੇ ਟੁਰਦੇ ਫਿਰਦੇ। ਉਹਨਾਂ ਦੀ ਅਜ਼ਾਨ ਵੀ ਇੰਜੇ ਲੱਗਦਾ ਵੀ ਮੇਰੇ ਕੰਨਾਂ 'ਚ ਗੂੰਜਦੀ ਹੈ। ਅੱਛਾ। ਮੇਰੀ ਚੂੰਕਿ ਪੈਦਾਇਸ਼ 1982 ਦੀ ਹੈ ਤੇ ਉਹ 86 'ਚ ਫੌਤ ਹੋਏ। 4 ਸਾਲ ਦਾ ਹਾਂ। ਮਾੜਾ ਮਾੜਾ ਤੇ ਮੈਨੂੰ ਚੇਤਾ ਹੈ ਦਾਦਾ ਜੀ ਦਾ, ਹੁਲੀਆ ਮਹਾਂਦਰਾ ਮਾੜਾ ਮਾੜਾ ਯਾਦ ਹੈ। ਅੱਛਾ। ਬਾਕੀ ਉਹ ਆਂਦੇ ਹੁੰਦੇ ਸਨ ਵੀ ਅਸਾਂ ਫੇਰ ਪਿਛਾਂ ਚਲਿਆ ਜਾਣਾ। ਅਖੀਰ ਤੱਕ ਇਹ ਦੱਸਦੇ ਨੇ ਬਜ਼ੁਰਗ, ਅੱਬੂ ਦੱਸਦੇ ਨੇ, ਅੰਮੀ ਦੱਸਦੇ ਨੇ, ਉਹ ਆਂਦੇ ਸਨ ਫੇਰ ਹੁਕਮ ਆ ਜਾਣਾ, ਹਾਂ ਫੇਰ ਸਿੰਘੋਵਾਲ ਚਲਿਆ ਜਾਣਾ, ਵਾਪਸ ਘੋੜਾ ਨੂੰ ਮੋੜ ਟੁੱਟ ਜਾਣਾ। ਹਾਂਜੀ। ਪਰ ਇਸ ਤਰ੍ਹਾਂ ਹੋਇਆ ਨਹੀਂ। ਤੇ ਇਹ ਦਾਦੀ ਵੀ ਨਾਨੀ ਵੀ ਆਪਸ ਦੇ ਵਿੱਚ ਫੁੱਫੀ ਮਾਮੇ ਦੇ ਲੱਗਦੇ ਸਨ, ਔਲਾਦ ਸੀ। ਇਹ ਵੀ ਯਾਦ ਕਰਦੇ ਰਹੇ ਨੇ ਹੁਣ ਤੱਕ, ਆਖਰ ਤੱਕ ਜੀ। ਕਹਿੰਦੇ ਸਨ ਬੜੀਆਂ ਮੌਜ ਭਾਰਾਂ ਸਨ। ਅੰਬ ਬਹੁਤ ਜ਼ਿਆਦਾ ਹੁੰਦੇ ਸਨ ਉੱਥੇ। ਅੱਛਾ। ਟਪਕੇ ਦੇ ਅੰਬ ਹੁੰਦੇ ਸਨ। ਹੁਸ਼ਿਆਰਪੁਰ ਦੀ ਸਰਜ਼ਮੀਨ ਜਿਹੜੀ ਲੈਂਡ ਆਫ ਮੈਂਗੋਜ਼ ਦੇ ਨਾਂ ਨਾਲ ਜਾਣੀ ਜਾਂਦੀ ਹੈ। ਵਾਹ। ਅੰਬਾਂ ਦੀ ਸਰਜ਼ਮੀਨ ਸੀ। ਠੀਕ ਹੈ ਠੀਕ ਹੈ। ਤੇ ਨਹਿਰ ਵਗਦੀ ਹੁੰਦੀ ਸੀ ਸਾਡੇ ਪਿੰਡ ਸਿੰਘੋਵਾਲ ਦੇ ਕਰੀਬ, ਚੜ੍ਹਦੇ ਪਾਸੇ, ਜਿਹਨੂੰ ਉਸ ਟਾਈਮ 1902 ਦੇ ਵਿੱਚ ਉਹ ਨਹਿਰ ਜਿਹੜੀ ਕੱਢੀ ਗਈ, ਅੰਗਰੇਜ਼ ਨੇ ਕੱਢੀ, ਉਹ ਸਿੰਘੋਵਾਲ ਐਕਸਟੈਂਸ਼ਨ ਉਹਨੂੰ ਉਦੋਂ ਆਂਦੇ ਸਨ। ਅੱਜ ਕੱਲ ਉਹਦਾ ਨਾਂ ਪੌਂਗ ਮੇਨ ਲੈਫਟ ਕੈਨਾਲ ਹੈ। ਜੀ ਜੰਡਿਆਲਾ ਜੀ ਨੇ ਨਾ, ਜੰਡਿਆਲਾ ਜੀ ਨੇ ਉਧਰੋਂ ਵੀਡੀਓ ਕੀਤੀ ਹੈ, ਦਸਵੇਂ ਮਕੇਰੀਆਂ ਸ਼ਹਿਰ ਦੇ ਨਾਲ ਹੀ ਕਸਬਾ ਵੇ, ਤੇ ਉਹਦੀ ਪੂਰੇ ਮੈਂਗੋ ਦਾ ਨਾ ਬਾਗ ਵਿਖਾਇਆ ਨੇ 47 ਤੋਂ ਪਹਿਲਾਂ ਦਾ। ਠੀਕ
ਚਾਵਲ ਹੁੰਦੇ ਸਨ ਉੱਥੇ, ਫਸਲਾਂ ਬੜੀਆਂ ਬਿਹਤਰੀਨ ਹੁੰਦੀਆਂ ਸਨ ਸਾਰੀਆਂ ਹੀ ਉੱਥੇ, ਕਮਾਦ ਗਜ਼ਬਾਂ ਦਾ ਹੁੰਦਾ ਸੀ। ਬਹੁਤ ਖੂਬਸੂਰਤ ਇਲਾਕਾ ਜੀ ਬੜਾ ਹੁਸ਼ਿਆਰਪੁਰ ਦਾ। ਹਰਾ ਖਚੂਰ ਇਲਾਕਾ ਸੋਹਣਾ। ਦਰਿਆ ਬਿਆਸ ਤੁਹਾਡੇ ਤੋਂ ਕਿੰਨਾ ਦੂਰ ਸੀ? ਬਿਆਸ ਸਾਡੇ ਤੋਂ ਹਟਵਾਂ ਹੀ ਸੀ ਜਰਾ। ਜਵਾਣਾ ਦੇ ਪਿੰਡ ਹੈ ਸਨ ਬਿਆਸ ਦੇ ਕੰਢੇ ਤੇ ਵੀ, ਬਗਰੋਈ ਮੌਲੀ ਵਗੈਰਾ, ਇਹ ਪਿੰਡ ਅਵਾਣਾ ਦੇ ਬਿਆਸ ਦੇ ਕੰਢੇ ਤੇ ਹੀ ਸਨ। ਤੇ ਬਾਕੀ ਸਾਡਾ ਪਿੰਡ ਜਿਹੜਾ ਉਹ ਹਟਵਾਂ ਸੀ ਬਿਆਸ ਤੋਂ। ਤੁਸੀਂ ਸਵਾਲਕ ਦੀ ਪਹਾੜੀਆਂ ਦੇ ਨਜ਼ਦੀਕ ਸੋ, ਅਸੀਂ ਤਕਰੀਬਨ ਉਹਦੇ ਕਰੀਬ ਸਾਂ। ਸ਼ਵਾਲਕ ਦੀਆਂ ਪਹਾੜੀਆਂ ਨੇ। ਹਾਂਜੀ, ਠੀਕ। ਮਤਲਬ ਸਾਹਮਣੇ ਨਜ਼ਰ ਆਉਂਦੀ ਹੈ। ਹਾਂਜੀ ਹਾਂਜੀ ਹਾਂਜੀ, ਸਹੀ। 3 ਮੀਲ ਪਹਾੜ ਸੀ, ਸਾਡੀ ਨਾਨੀ ਹੋਰੀ ਦੱਸਦੇ ਹਨ ਸਾਡੇ ਪਿੰਡ ਸਿੰਘੋਵਾਲ ਤੋਂ। ਸਿੰਘੋਵਾਲ ਇੱਥੇ ਆ ਕੇ ਜਿਹੜਾ ਪਿੱਛੇ ਰਕਬਾ ਸੀ ਤੁਹਾਨੂੰ ਲਾਟ ਹੋ ਗਿਆ ਪੂਰਾ? ਨਹੀਂ, ਕੁਝ ਘੱਟ ਆਇਆ ਥੋੜਾ ਰਕਬਾ। ਅੱਛਾ, ਹਾਂਜੀ। ਠੀਕ ਹੈ। ਜ਼ਮੀਨੀ ਇਤਬਾਰ ਦੇ ਨਾਲ ਬਜ਼ੁਰਗ ਕੀ ਗੱਲਾਂ ਕਰਦੇ ਹਨ ਕਿ ਇਹ ਵਧੀਆ ਸੀ ਕਿ ਉਹ? ਨਹੀਂ, ਇਹ ਤੇ ਜਦੋਂ ਸਨ 47 ਚ ਆ ਗਏ ਨੇ ਪਾਕਿਸਤਾਨ ਦੀ ਮੋਹਰ ਚਾਹਤ ਦੇ ਵਿੱਚ, ਉਹਨਾਂ ਨੂੰ ਕਹਿ ਲੋ ਕਿ ਉਹ ਜ਼ਖਮ ਪਿਛਲੇ ਜਿਹੜੇ ਨੇ ਉਸ ਹਵਾਲੇ ਨਾਲ ਤੇ ਭੁੱਲ ਗਏ ਸਨ। ਹਾਂ, ਉਹ ਇਸ ਜ਼ਮੀਨ ਨੂੰ ਵੀ ਉਹਨਾਂ ਨੇ ਬੜਾ ਵਧੀਆ ਪਾਇਆ ਸੀ ਜਦੋਂ ਆਏ ਨੇ। ਪੂਰੇ ਕਹਿੰਦੀ ਜ਼ਮੀਨ ਬੜੀ ਉਪਜਾਊ ਸੀ। ਹਾਂ ਜੀ ਜੀ। ਉਹਨਾਂ ਨੇ ਉਥੋਂ ਦਾ ਤੇ ਜ਼ਾਹਰ ਹੈ ਵਤਨ ਦਾ ਤੇ ਵਿਜੋਗ ਹੁੰਦਾ ਹੀ ਹੈ ਨਾ, ਉਹ ਤੇ ਆਖਰ ਤੱਕ ਨਹੀਂ ਭੁੱਲਦਾ ਜੀ, ਬਿਲਕੁਲ। ਤੇ ਏਡਾ ਸਰਸਬਜ਼ ਤੇ ਨਹਿਰੀ ਇਲਾਕਾ ਹੋਵੇ, ਸੋਹਣਾ ਹੋਵੇ ਇਲਾਕਾ, ਹਾਂ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਉੱਥੇ ਆਂਦੇ ਹੁੰਦੇ ਸਨ, ਸਿੰਘੋਵਾਲ ਅਸੀਂ ਚੌਲ ਖਾਣ ਆਏ ਆ। ਅੱਛਾ। ਹਾਂਜੀ, ਹਾਂ ਨਿਆਜ਼ ਬੜੀ ਦਿੰਦੇ ਹੁੰਦੇ ਸਾਡੇ ਬਜ਼ੁਰਗ ਪਿਛਲੇ ਜਿਹੜੇ ਨੇ, ਜੀ ਜੀ, ਸਖਾਵਤੀ ਸੁਭਾਅ ਦੇ ਲੋਕ ਸਨ। ਠੀਕ ਹੈ ਠੀਕ ਹੈ। ਸਿੰਘੋਵਾਲ ਦੀ ਕੋਈ ਮਸ਼ਹੂਰ ਇਮਾਰਤ, ਕੋਈ ਮਸ਼ਹੂਰ ਬਿਲਡਿੰਗ ਜਾਂ ਕਿਸੇ ਤੁਸੀਂ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਨਿਆਜ਼ ਬੜੀ ਦੇਣਾ, ਕਿਸੇ ਬਜ਼ੁਰਗਾਂ ਦੇ ਨਾਂ ਤੇ ਕੋਈ ਦਰਬਾਰ ਸ਼ਰੀਫ, ਦਰਗਾਹ ਸ਼ਰੀਫ ਹੈ ਸੀ ਸਿੰਘੋਵਾਲ ਚ? ਸਿੰਘੋਵਾਲ ਦੇ ਵਿੱਚ ਸ਼ਿਕੰਡੀ ਵਾਲਾ ਬਾਬਾ ਸੀ, ਸ਼ਿਕੰਡੀ ਵਾਲਾ ਵੀ ਲਫ਼ਜ਼ ਬੋਲਦੇ ਨੇ ਉਹਨਾਂ ਨੇ। ਦੂਸਰਾ ਇਹ ਵੀ ਸਾਡੀ ਮਸਜਿਦ ਬੜੀ ਮਸ਼ਹੂਰ ਸੀ, ਜਾਮਿਆ ਮਸਜਿਦ ਹੁਸ਼ਿਆਰਪੁਰ, ਜਿਹੜੀ ਕਿ ਸੁਖਵਿੰਦਰ ਸਿੰਘ ਗਿੱਲ ਸਾਹਿਬ ਨੇ ਵਿਖਾਈ ਵੀ ਹੈ ਇਹਦੇ ਤੇ YouTube ਤੇ। ਜੀ ਜੀ। ਮੇਰੀਆਂ ਤੇ ਅੱਖਾਂ 'ਚ ਆਂਸੂ ਆ ਗਏ ਸਨ ਉਹ ਵੇਖ ਕੇ ਕਿ ਮੇਰੇ ਆਬਾ ਅਜਦਾਦ ਨੇ ਇੱਥੇ ਸਜਦੇ ਕੀਤੇ ਨੇ, ਇੱਥੇ ਅਜ਼ਾਨਾਂ ਦਿੱਤੀਆਂ ਨੇ। ਔਰ ਉਹਦੇ ਤਾਕਚੇ ਜਦੋਂ ਮੈਂ ਵੇਂਦਾ ਹਾਂ, ਮੈਂ ਕਿਹਾ ਇੱਥੇ ਦੀਵੇ ਬਲਦੇ ਹਨ ਤੇ ਸਾਡੇ ਬਜ਼ੁਰਗ ਇੱਥੇ ਕੁਰਾਨ ਸ਼ਰੀਫ ਪੜ੍ਹਦੇ ਹੁੰਦੇ ਸਨ। ਤੇ ਉਸ ਬ੍ਰਾਹਮਣ ਫੈਮਿਲੀ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਉਸ ਖੂਬਸੂਰਤ ਮਸਜਿਦ ਨੂੰ ਸੰਭਾਲ ਕੇ ਰੱਖਿਆ। ਉਸ ਪਿੰਡ ਦਾ ਵੀ ਬਹੁਤ ਬਹੁਤ ਸ਼ੁਕਰੀਆ। ਉਹ ਮਸਜਿਦ ਹੈ ਵੇ ਜਿੱਥੇ ਗ੍ਰਾਹੀ ਹੁੰਦੀ ਸੀ ਪੂਰੇ ਪਿੰਡ ਦੀ, ਜਦੋਂ ਮੁਹੱਰਮ ਹੁੰਦੇ ਸਨ ਨਾ। ਅੱਛਾ। ਸਾਰਾ ਪਿੰਡ ਅਹਿਲੇ ਸੁਨਨਤ ਵਾ ਜਮਾਤ ਦਾ ਹੀ ਸੀ ਜੀ। ਚੰਦ ਘਰ ਜਿਹੜੇ ਨੇ ਉਹ ਗੁਲਾਬ ਜਲਾਹ ਹੋਰੀ ਉਹ ਸ਼ੀਆ ਸਨ, ਕੁਝ ਤਾਜ਼ੀਏ ਨਿਕਲਦੇ ਹੁੰਦੇ ਸਨ, ਉਹ ਗੁਲਾਬ ਜਲਾਹ ਹੋਰੀ ਕੱਢਦੇ ਹੁੰਦੇ ਸਨ। ਇਹ ਸਾਡੇ ਵੱਡੇ ਦੱਸਦੇ ਨੇ। ਤੇ ਉਹ ਗ੍ਰਾਹੀ ਜਿਹੜੀ ਹੈ ਅਹਿਲੇ ਸੁਨਨਤ ਜਮਾਤ ਦੀ ਤਰਫੋਂ ਹੀ ਸਾਰੀ ਹੁੰਦੀ ਸੀ ਉਸ ਜਾਮਿਆ ਮਸਜਿਦ ਦੇ ਵਿੱਚ। ਰਾਸ਼ਨ ਇਕੱਠਾ ਹੋਣਾ ਤੇ ਫਿਰ ਕਿੰਨੇ ਕਿੰਨੇ ਦਿਨ ਹੀ ਸਬੀਲਾਂ ਲੱਗਣੀਆਂ, ਲੰਗਰ ਵਰਤਾਇਆ ਜਾਣਾ, ਖੁੱਲਾ ਲੰਗਰ ਵਰਤਾਇਆ ਜਾਂਦਾ ਸੀ। ਸਹੀ, ਮੁਹਰਮਾਂ ਦੇ ਵਿੱਚ ਨਾ, ਹਨਾ? ਮੁਹਰਮਾਂ 'ਚ ਖਾਸ ਤੌਰ। ਸਹੀ ਹੈ ਸਹੀ ਹੈ। ਕਿਤੇ ਵੀ ਮੁਸ਼ਕਲ ਪੇਸ਼ ਆਉਂਦੀ ਸੀ ਤੇ ਫਿਰ ਅੱਲਾ ਦੇ ਨਾਂ ਦੀ ਨਿਆਜ਼ ਦਿੰਦੇ ਹਨ, ਅੱਲਾ ਦੀ ਰਾਹ 'ਚ। ਮਸਜਿਦ ਇੱਕ ਹੀ ਸੀ? ਮਸਜਿਦਾਂ 4 ਸਨ। 4 ਮਸਜਿਦਾਂ ਸਨ, ਠੀਕ। ਮਸ਼ਹੂਰ 4 ਮਸਜਿਦਾਂ ਸਨ ਜੀ। ਸਾਡਾ ਘਰ ਜਿਹੜਾ ਮੇਰੇ ਪੜਦਾਦਾ ਜੀ ਨੂਰਦੀਨ ਦਾ, ਉਹਨਾਂ ਦੇ ਪੁੱਤਰ ਫਜ਼ਲ ਅਹਿਮਦ ਦਾ, ਉਹ ਘਰ ਜਿਹੜਾ ਉਹ ਹੇਠਲੀ ਮਸਜਿਦ ਦੇ ਲਾਗੇ ਸੀ। ਠੀਕ ਹੈ। ਲੇਕਿਨ ਹੁਣ ਉਸ ਪਿੰਡ ਚ ਸਿੰਘੋਵਾਲ ਦੇ ਵਿੱਚ ਇੱਕ ਹੀ ਮਸਜਿਦ ਮੌਜੂਦ ਹੈ ਜਿਹੜੀ ਜਾਮਿਆ ਮਸਜਿਦ ਸੀ। ਕਹਿੰਦੇ ਨੇ ਦੂਸਰੀ ਵੀ ਹੈ ਵੇ। ਅੱਛਾ। ਬਲਕਿ ਇੱਥੋਂ ਤੱਕ ਦੱਸਦੇ ਨੇ ਕੁਝ ਲੋਕ ਕਿ ਉਹਨਾਂ ਨੇ ਸੰਭਾਲੀਆਂ ਨੇ ਮਸਜਿਦਾਂ ਜੀ, ਸਾਰੀਆਂ ਸੰਭਾਲੀਆਂ। ਅੱਛਾ, ਹਾਂਜੀ, ਠੀਕ ਠੀਕ। ਚਲੋ ਜੀ, ਬੜਾ ਵਧੀਆ ਤੁਹਾਨੂੰ ਲੱਗਾ ਹੈਗਾ ਮਸਜਿਦ ਵੇਖ ਕੇ। ਬੜਾ ਜੀ। ਜਿਹੜਾ ਤੁਸੀਂ ਦੱਸਿਆ ਬਾਬਾ ਚੁਖੰਡੀ ਵਾਲਾ, ਉਹਦੀ ਕੀ ਡੇਟ ਹੈ? ਉਰਸ ਵਗੈਰਾ, ਮੇਲਾ ਵਗੈਰਾ ਕਦੋਂ ਲੱਗਦਾ ਸੀ? ਉਹ ਸਾਡੇ ਹਿੰਦੂ ਸਿੱਖ ਵੀਰ ਹੁਣ ਉਰਸ ਔਰ ਮੇਲਾ ਮਨਾਉਂਦੇ ਨੇ ਉੱਥੇ। ਅੱਛਾ। ਸਾਡੇ ਵੱਡੇ ਤੇ ਬਕਾਇਦਾ ਮੇਲਾ ਤੇ ਨਹੀਂ ਸਨ ਉੱਥੇ ਕਰਾਉਂਦੇ। ਸਾਡੇ ਜਿਹੜਾ ਖਾਨਦਾਨ ਦਾ, ਮੇਰੇ ਦਾ ਸੀ ਕਹਿ ਲੋ ਕਿ ਮੇਲਾ, ਜਾਂ ਬਜ਼ੁਰਗ ਜਿਹੜੇ ਸਨ ਸਾਡੇ ਵੱਡੇ ਨਿਆਜ਼ ਦਿੰਦੇ ਹੁੰਦੇ ਹਨ ਪਪੀਣ ਜਾ ਕੇ, ਮੇਰੇ ਖਾਨਦਾਨ ਦੇ। ਅੱਛਾ। ਪਪੀਣ ਵਾਣਾ ਦਾ ਹੀ ਪਿੰਡ ਸੀ, ਉੱਥੇ ਇੱਕ ਬਜ਼ੁਰਗਾਂ ਦੀ ਦਰਗਾਹ ਸੀ। ਉੱਥੇ ਜਾ ਕੇ ਜਠੇਰੇ ਪੁੱਤਰ ਦਾ ਸਾਡੇ ਉੱਥੇ ਜਾ ਕੇ ਸੁਖਣਾ ਸੁਖੀ ਜਾਂਦੀ ਸੀ ਤੇ ਉੱਥੇ ਪੂਰੀ ਕੀਤੀ ਜਾਂਦੀ ਸੀ। ਗੱਡੇ ਭਰ ਕੇ ਲੈ ਜਾਂਦੇ ਸਨ ਰਾਸ਼ਨ ਦੇ। ਠੀਕ। ਉੱਥੇ ਜਾ ਕੇ ਨਿਆਜ਼ ਵਰਤਾਉਂਦੇ ਸਨ ਜੀ। ਤੇ ਮੰਦਿਰ ਕੋਈ ਨਹੀਂ ਸੀ ਉੱਥੇ, ਗੁਰਦੁਆਰਾ ਕੋਈ ਨਹੀਂ ਸੀ। ਸਾਰਾ ਮੁਸਲਿਮ ਪਿੰਡ ਸੀ। ਠੀਕ ਹੈ। ਤੇ ਸਰ ਜੀ, ਸ਼ਹਿਰ ਕਿਹੜਾ ਨੇੜੇ ਲੱਗਦਾ ਸੀ, ਦਸੂਆ ਜਾਂ? ਇਹਨੂੰ ਦੋਵੇਂ ਸ਼ਹਿਰ ਨੇੜੇ ਲੱਗਦੇ ਸਨ, ਮੁਕੇਰੀਆਂ ਵੀ ਤੇ ਹਾਜੀਪੁਰ ਵੀ। ਮੁਕੇਰੀਆਂ ਜ਼ਰਾ ਬਹੁਤਾ ਨੇੜੇ ਲੱਗਦਾ ਸੀ। ਅੱਛਾ। ਤੇ ਹਾਜੀਪੁਰ ਵੀ ਕੁਝ ਹਿੱਸੇ ਨੂੰ ਰੈਵਨਿਊ ਚ ਹਾਜੀਪੁਰ ਦਾ ਹਿੱਸਾ ਵਿਖਾਇਆ ਗਿਆ, ਕੁਝ ਨੂੰ ਮੁਕੇਰੀਆਂ। ਬਿਲਕੁਲ ਠੀਕ।
ਬੁਨਿਆਦੀ ਤੌਰ ਤੇ 3 ਪਿੰਡ ਇਕੱਠੇ ਹੋ ਗਏ ਸਨ, ਹੂੰ ਸਿੰਘੋਵਾਲ, ਜੀ ਜੀ ਬੰਬੋਵਾਲ ਹੂੰ ਤੇ ਚਿੰਗਲਾ ਪਿੰਡ। ਜੀ। ਕਲਚਰ ਨੂੰ ਅਗਰ ਮੱਦੇਨਜ਼ਰ ਰੱਖਿਆ ਜਾਏ ਤਾਂ ਵਿਸਾਖੀ ਮਸ਼ਹੂਰ ਲੱਗਦੀ ਸੀ ਆਪਣੇ ਏਰੀਏ 'ਚ ਹੁਸ਼ਿਆਰਪੁਰ ਜਿਹੜਾ ਦੇ? ਤਹਿਸੀਲ ਦਸੂਹਾ ਹੈ ਨਾ ਜਿਹੜੀ, ਹਾਂ ਉੱਥੇ ਅਕਸਰੀਅਤ ਹੀ ਮੁਸਲਮਾਨਾਂ ਦੀ ਸੀ, ਹੂੰ ਇਸ ਲਈ ਉੱਥੇ ਦੂਰ ਦੂਰ ਤੱਕ ਇਸਲਾਮ ਦਾ ਹੀ ਦੌਰਾ ਸੀ। ਹੂੰ ਤੇ ਉੱਥੇ ਹਿੰਦੂ ਜਾਂ ਸਿੱਖ ਕਲਚਰ ਇੰਨਾ ਆਮ ਨਹੀਂ ਸੀ। ਹੂੰ ਹੂੰ। ਹੁਣ ਇਸ ਵੇਲੇ ਤੁਹਾਨੂੰ ਸਿੰਘੋਵਾਲ ਵੇਖਣ ਨੂੰ ਮਿਲਿਆ ਤੇ ਕੀ ਤੁਹਾਨੂੰ ਪਤਾ ਚੱਲਿਆ ਕਿ ਭਾਈ ਉੱਥੇ ਜਿਹੜੇ ਵਸਣ ਵਾਲੇ ਲੋਕ ਨੇ ਉਹ ਸਾਡੇ ਇਧਰਲੇ ਪੰਜਾਬ 'ਚ ਕਿਸ ਏਰੀਏ ਦੇ ਲੋਕ ਜਾ ਬੈਠੇ ਨੇ ਉੱਥੇ ਸਿੰਘੋਵਾਲ 'ਚ? ਸਿੰਘੋਵਾਲ ਦੇ ਵਿੱਚ ਜੇਲਮ ਦੇ ਚਿੱਬ ਤੇ ਮਨਾਸ ਹੂੰ ਤੇ ਸਿਆਲਕੋਟੀਏ ਜੱਟ ਹੂੰ ਤੇ ਕੋਈ ਸਰਗੋਧੇ ਤੋਂ ਜਾ ਕੇ ਲੋਕ ਬੈਠੇ ਨੇ। ਪਿੰਡ ਹੀ ਬੜਾ ਭਾਰਾ ਤੇ ਤਗੜਾ ਸੀ, ਹੂੰ। ਕਈਆਂ ਇਲਾਕਿਆਂ ਦੇ ਲੋਕ ਜਾ ਕੇ ਉੱਥੇ ਬੈਠੇ ਨੇ। ਜੀ ਜੀ ਜੀ। ਆਪਣੇ ਬਜ਼ੁਰਗ ਆ ਗਏ ਜੀ ਭੂਰੇ ਕੀ। ਹਾਂਜੀ ਭੂਰੇ ਕੀ ਜਿਹੜਾ ਤੁਹਾਨੂੰ ਘਰ ਅਲਾਟ ਹੁੰਦਾ ਵੇ, ਕਿਉਂਕਿ ਇਹ ਵੀ ਬਿਫੋਰ 1947 47 ਤੋਂ ਪਹਿਲੇ ਜੱਟ ਭਿੰਡਰਾਂ ਦਾ ਪਿੰਡ ਸੀ। ਹਾਂਜੀ ਤੇ ਇਹ ਤੁਹਾਨੂੰ ਪਤਾ ਹੈ ਜਾਂ ਯਾਦ ਹੈ ਕਿ ਕਿਹੜਾ ਘਰ ਤੁਹਾਨੂੰ ਅਲਾਟ ਹੋਇਆ, ਕਿਸ ਸਰਦਾਰ ਦਾ ਜਾਂ ਫਿਰ ਕਿਸੇ ਹਿੰਦੂ ਬ੍ਰਾਹਮਣ ਦਾ? ਇਹ ਜੇ ਅਸੀਂ ਪੀਰਾਂ ਫਕੀਰਾਂ ਦੇ ਮੰਨਣ ਵਾਲੇ ਆ ਨਾ, ਅੱਛਾ ਤੇ ਜਿਹੜਾ ਸਾਨੂੰ ਘਰ ਮਿਲਿਆ ਸੀ ਉਹ ਵੀ ਗੁਰੂਆਂ ਪੀਰਾਂ ਨੂੰ ਮੰਨਣ ਵਾਲੇ ਭਾਈ ਫਕੀਰ ਸਿੰਘ ਮਸੰਦ ਦਾ ਹੀ ਘਰ ਸਾਨੂੰ ਮਿਲਿਆ, ਵਾਹ ਜੀ ਵਾਹ। ਜਿਹੜੇ ਕਿ ਇੱਥੇ ਧਰਮਸ਼ਾਲਾ ਦੇ ਵਿੱਚ ਗ੍ਰੰਥੀ ਸਨ। ਹਾਂ ਇੱਥੇ ਉਹ ਸਣਕ ਫੂਕਦੇ ਸਨ ਔਰ ਇੱਥੇ ਕਥਾ ਕਰਦੇ ਹੁੰਦੇ ਸਨ, ਉਹਨਾਂ ਦਾ ਘਰ ਸਾਨੂੰ ਮਿਲਿਆ। ਪੁਰਾਣੀ ਨਿਸ਼ਾਨੀਆਂ ਵਿੱਚ ਕੋਈ ਨਿਸ਼ਾਨੀ ਬਚੀ ਖੁਚੀ ਘਰ ਦੀ? ਨਹੀਂ, ਹਾਂ ਸਾਡੇ ਪਿੰਡ 'ਚ ਸਿਰਫ 2 ਘਰ ਹੀ ਜਿਹੜੇ ਨੇ ਨਾ ਪੁਰਾਣੀ ਭਿੰਡਰ ਜੱਟਾਂ ਦੀ ਨਿਸ਼ਾਨੀ ਰਹਿ ਗਏ ਨੇ। ਹਾਂ ਇਹ ਸਿੱਖ ਭਿੰਡਰਾਂ ਦੀ ਨਿਸ਼ਾਨੀ। ਜੀ। ਸਰਦਾਰ ਦੀਵਾਨ ਸਿੰਘ ਦਾ ਘਰ ਹੈ ਜਿਹੜਾ 1946 ਚ ਤਿਆਰ ਹੋਇਆ ਸੀ। ਹੂੰ ਦੂਸਰਾ ਮਾਸਟਰ ਅਮਰ ਸਿੰਘ ਤੇ ਮੂਲਾ ਸਿੰਘ 2 ਸਕੇ ਭਾਈ ਸਨ, ਇਹਨਾਂ ਦੇ ਬਾਪ ਦਾ ਨਾਂ ਛਾਂਗਾ ਸੀ, ਹੂੰ ਉਹਨਾਂ ਦਾ ਘਰ ਹੈ ਪੱਕਾ। ਹੂੰ। ਬਸ ਇਹ 2 ਹੀ ਨੇ, ਹੋਰ ਬਾਕੀ ਪਿੰਡ ਸਾਰਾ ਹੀ ਕੱਚਾ ਹੀ ਸੀ। ਸਰ ਆਪਣੀ ਉਮਰ ਦੇ ਵਿੱਚ ਹੁਣ ਤੱਕ ਜਿੰਨੀ ਉਮਰ ਹੋ ਗਈ ਕਦੀ ਕੋਸ਼ਿਸ਼ ਕੀਤੀ ਤੁਸੀਂ ਕਿ ਯਾਰ ਹੁਸ਼ਿਆਰਪੁਰ ਨੂੰ ਚੱਲੀ ਜਾ ਕੇ ਸਿੰਘੋਵਾਲ ਵੇਖ ਕੇ ਆਈਏ, ਆਪਣੇ ਬਜ਼ੁਰਗਾਂ ਦੀ ਧਰਤੀ? ਮੈਂ ਰਹਿਣਾ ਹੀ ਹੁਸ਼ਿਆਰਪੁਰ ਆ, ਹਰ ਰੋਜ਼ ਹੀ। ਮੈਨੂੰ ਕੋਈ ਐਸਾ ਦਿਨ ਨਹੀਂ ਜਾਂਦਾ ਜਦੋਂ ਮੈਨੂੰ ਹੁਸ਼ਿਆਰਪੁਰ ਯਾਦ ਨਹੀਂ ਆਉਂਦਾ ਤੇ ਜਦੋਂ ਮੈਂ ਉੱਥੋਂ ਦੀ ਸੈਰ ਨਹੀਂ ਕਰਦਾ। ਮੈਂ ਰੋਜ਼ ਹੀ ਰੂਹਾਨੀ ਤੌਰ ਤੇ ਹੁਸ਼ਿਆਰਪੁਰ ਪਹੁੰਚਿਆ ਹੁੰਨਾ। ਕਦੇ ਮੈਂ ਹਜ਼ਰਤ ਮੌਲਵੀ ਗੁਲਾਮ ਰਸੂਲ ਆਲਮਪੁਰੀ ਦੀ ਦਰਗਾਹ ਤੇ ਹੁੰਨਾ, ਵਾਹ ਜੀ ਵਾਹ। ਤੇ ਕਦੇ ਹਜ਼ਰਤ ਨੂਰ ਜਮਾਲ ਦੇ ਮਜ਼ਾਰ ਦੇ ਉੱਤੇ ਹਾਜ਼ਰੀ ਭਰ ਰਿਹਾ ਹੁੰਨਾ, ਵਾਹ। ਤੇ ਕਦੇ ਆਪਣੇ ਦਾਦਿਆਂ ਪੜਦਾਦਿਆਂ ਦੀ ਪਿਛਲਿਆਂ ਦੀ ਕਬਰਾਂ ਦੇ ਉੱਤੇ ਖਲੋਤਾ ਮੈਂ ਹੰਝੂ ਘੇਰ ਰਿਹਾ ਹੁੰਨਾ। ਤੇ ਕਦੇ ਮੈਂ ਆਪਣੀਆਂ ਨਾਨੀਆਂ ਪੜਨਾਨੀਆਂ ਨੂੰ ਉੱਥੇ ਫਿਰਦਿਆਂ ਟੁਰਦਿਆਂ ਵੇਖ ਰਿਹਾ ਹੁੰਨਾ। ਵਾਹ ਮੈਨੂੰ ਤਾਂ ਨਹੀਂ ਭੁੱਲਿਆ ਮੇਰੀ। ਜੀ ਜੀ। ਖੁਆਇਸ਼ ਰੱਖਦੇ ਹੋ ਕਿ ਹਕੀਕਤ 'ਚ ਵੀ ਦੁਆ ਕਰ ਦਿਓ ਕਿ ਰੱਬ ਸੋਹਣਾ ਇਸ ਤਰ੍ਹਾਂ ਦਾ ਮੌਕਾ ਬਖਸ਼ੇ? ਬਹੁਤ ਜ਼ਿਆਦਾ। ਹੂੰ ਪਰ ਵੀਜ਼ਾ ਪਾਲਿਸੀ ਇੰਨੀ ਕਰੜੀ ਹੈ ਹੂੰ ਕਿ ਉਹ ਕਹਿੰਦੇ ਬਈ ਤੁਹਾਨੂੰ ਕੋਈ ਸਪਾਂਸਰ ਕਰਨ ਵਾਲਾ ਹੋਏ ਤੇ ਤੁਹਾਨੂੰ ਵੀਜ਼ਾ ਮਿਲੇ। ਹੁਣ ਸਪਾਂਸਰ ਕਿੱਥੋਂ ਕਰੀਏ? ਅਸੀਂ ਅਰਬ ਓਰੀਜਨ ਦੇ ਬੰਦੇ ਆ, ਸਾਡੇ ਸਾਰੇ ਹੀ ਵੱਡੇ ਉੱਥੋਂ ਆ ਗਏ ਨੇ, ਤੇ ਸਾਡਾ ਤੇ ਲੱਗਦਾ ਲੈਂਦਾ ਵੀ ਉੱਥੇ ਕੋਈ ਨਹੀਂ। ਸਾਨੂੰ ਇਹ ਹੀ ਹੈ ਵੀ ਰੱਬੋਂ ਦਰਗਾਹੋਂ ਕੋਈ ਹੁਕਮ ਆ ਜੇ ਤੇ ਉਹ ਕੋਈ ਸਬਬ ਬਣ ਜੇ ਤੇ ਫਿਰ ਮੇਲਾ ਹੋ ਜੇ। ਦੇਖੋ ਜੀ, ਇਹ ਤਾਂ ਕੋਈ ਗੱਲ ਕਹੀ ਨਹੀਂ ਜਾ ਸਕਦੀ। ਤੁਹਾਡੀ ਗੱਲਬਾਤ ਸਿੰਘੋਵਾਲ ਦੇ ਲੋਕ ਸੁਣਦੇ ਨੇ, ਤੁਹਾਡੀ ਮੁਹੱਬਤ ਤੁਹਾਡੀ ਅਕੀਦਤ ਉਹਨਾਂ ਤੱਕ ਪਹੁੰਚਦੀ ਹੈ। ਇਸ ਦਾ ਦਿਲ ਕਰਦਾ ਕਿ ਆਪਣਾ ਸਰ ਨਈਮ ਸਾਹਿਬ ਨੂੰ ਬੁਲਾਈਏ, ਯਾਰ ਬੜੇ ਇੰਟਰਸਟਿੰਗ ਬੰਦੇ ਨੇ। ਜਾਓਗੇ ਸਰ ਜੀ? ਜ਼ਰੂਰ। ਅੱਛਾ, ਮੈਂ ਸਪਾਂਸਰ ਵਾਲਾ ਮਸਲਾ ਤੁਹਾਡਾ ਕਲੀਅਰ ਹੋਈਏ, ਫਿਰ ਤੁਸੀਂ ਜਾਓਗੇ, ਮੁੜੋਗੇ ਨਹੀਂ? ਬਿਸਮਿਲ੍ਲਾ, ਮੈਂ ਤੇ ਹਰ ਵੇਲੇ ਉਤਾਵਲਾ ਵਾਂ ਉੱਥੇ ਜਾਣ ਲਈ। ਚਲੋ ਜੀ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਅੱਲਾਹ ਪਾਕ ਬੰਦਾ ਹੁਸ਼ਿਆਰਪੁਰ ਵਿੱਚੋਂ ਨਿਕਲ ਜਾਂਦਾ ਹੈ ਪਰ ਹੁਸ਼ਿਆਰਪੁਰ ਬੰਦੇ ਵਿੱਚੋਂ ਨਹੀਂ ਨਿਕਲਦਾ। ਵਾਹ ਜੀ ਵਾਹ, ਠੀਕ ਠੀਕ। ਮਤਲਬ ਪੂਰੀਆਂ ਮੁਹੱਬਤਾਂ ਨੇ ਹੈ ਹੁਸ਼ਿਆਰਪੁਰ ਦੇ ਨਾਲ, ਆਪਣੇ ਬਜ਼ੁਰਗਾਂ ਉਹਦੇ ਨਾਲ ਤੇ ਜੁੜਤ ਹੈ ਜੀ। ਜੀ ਜੀ। ਸਰ ਜੀ, ਆਖਰੀ ਗੱਲ, ਕੁਝ ਸੁਨੇਹਾ ਦਵੋ ਸਿੰਘੋਵਾਲ ਵਿੱਚ ਜਿਹੜੇ ਵਸਣ ਵਾਲੇ ਲੋਕ ਨੇ, ਜਾਂ ਫਿਰ ਇਹ ਤੁਸੀਂ ਮਾਲੂਮ ਕਰਨਾ ਹੈ ਕਿ ਭਾਈ ਜਿਹੜਾ ਆਪਣਾ ਘਰ ਸੀ ਬਜ਼ੁਰਗਾਂ ਦਾ ਜੱਦੀ, ਉਹ ਪਿੰਡੂ ਕਿਹੜੀ ਬਾਈ ਸੀ, ਉਹਦੀ ਲੋਕੇਸ਼ਨ ਕੀ ਸੀ, ਅਗਰ ਤੁਹਾਨੂੰ ਯਾਦ ਹੈ, ਤੇ ਉੱਥੇ ਜਿਹੜੇ ਲੋਕ ਵਸ ਰਹੇ ਨੇ ਉਹਨਾਂ ਵਾਸਤੇ ਕੀ ਪੈਗਾਮ ਹੈ? ਦੇਖੋ ਜੀ, ਹੁਸ਼ਿਆਰਪੁਰ ਤੇ ਮੇਰਾ ਸਾਰਾ ਹੀ ਆਪਣਾ ਹੈ। ਹਾਂ। ਤੇ ਰਹਿ ਗਈ ਸਿੰਘੋਵਾਲ ਦੀ ਗੱਲ, ਤੇ ਸਿੰਘੋਵਾਲ ਮੇਰਾ ਬਗਾਨਾ ਕੌਣ ਸੀ? ਮੇਰੇ ਦਾਦਕੇ ਉੱਥੋਂ ਦੇ, ਮੇਰੇ ਨਾਨਕੇ ਉੱਥੋਂ ਦੇ, ਮੇਰੇ ਲੱਗਦੇ ਲੈਂਦੇ ਸਾਰੇ ਤੇ ਸਿੰਘੋਵਾਲ ਦੇ ਨੇ। ਤੇ ਕਿਹੜਾ ਘਰ ਹੈ ਜਿਹੜਾ ਉਹ ਬਣਾਉਂਦਾ? ਸਾਰੇ ਦੇ ਘਰ ਮੇਰੇ ਆਪਣੇ ਨੇ। ਪਰ ਜੇ ਹੋ ਸਕੇ
ਤੇ ਚੌਧਰੀ ਨੂਰਦੀਨ ਨੰਬਰਦਾਰ ਦਾ ਘਰ ਜਿਹੜਾ ਉਹ ਵਿਖਾ ਦਿਓ। ਫਜ਼ਲ ਅਹਿਮਦ ਉਹਨਾਂ ਦਾ ਪੁੱਤਰ ਸੀ, ਅਤਾ ਮੁਹੰਮਦ ਉਹਨਾਂ ਦਾ ਭਰਾ ਸੀ, ਜਿਹਦੇ 2 ਪੁੱਤਰ ਸਨ, ਮਹਿਮੂਦੁਲ ਹਸਨ ਤੇ ਮੁਹੰਮਦ ਅਕਰਮ। ਉਹ ਵਿਖਾ ਸਕੋ। ਹੇਠਲੀ ਮਸਜਿਦ ਦੇ ਲਾਗੇ ਉਹ ਘਰ ਸੀ। ਸ਼ਿਕੰਡੀ ਵਾਲੇ ਬਾਬੇ ਲਾਗੇ ਸਾਡੀ ਹਵੇਲੀ ਸੀ। ਉਹ ਅਗਰ ਵਿਖਾਇਆ ਜਾ ਸਕੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। ਉਸ ਪਿੰਡ 'ਚ ਮਾਸਟਰ ਸੰਤੋਖ ਸਿੰਘ ਜੀ ਰਿਟਾਇਰਡ ਸਾਇੰਸ ਮਾਸਟਰ ਨੇ, ਸਰਦਾਰ ਦੌਲਤ ਸਿੰਘ ਦੇ ਪੁੱਤਰ। ਉਹ ਅਗਰ ਸੁਣਦੇ ਹੋਣ ਤੇ ਉਹ ਵੀ ਮੇਰੇ ਨਾਲ ਰਾਬਤਾ ਕਰਨ। ਮੇਰਾ ਅੱਗੇ ਉਹਨਾਂ ਨਾਲ ਖਤੋ ਕਿਤਾਬਤ ਦਾ ਸਿਲਸਿਲਾ ਹੈ ਸੀ, ਪਰ ਵਾਹਵਾ ਸਾਲਾਂ ਤੋਂ ਉਹ ਵੀ ਸਿਲਸਿਲਾ ਟੁੱਟ ਗਿਆ। ਅੱਛਾ, ਚਲੋ ਜੀ ਸਰ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਠੀਕ ਹੈ ਜੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਗੱਲਬਾਤ ਮਾਸਟਰ ਸਾਹਿਬ ਤੱਕ ਜ਼ਰੂਰ ਪਹੁੰਚੇਗੀ। ਵਸਦੇ ਰਹਿਣ ਜੀ ਸਿੰਘੋਵਾਲ ਵਾਲੇ, ਸਦਾ ਖੁਸ਼ ਰਹਿਣ, ਆਬਾਦ ਰਹਿਣ। ਬੜੀ ਕਿਸਮਤ ਵਾਲੇ ਨੇ ਜਿਹੜੇ ਉੱਥੇ ਰਹਿ ਰਹੇ ਨੇ। ਹੁਸ਼ਿਆਰਪੁਰ ਦੀ ਉਸ ਸਰਜ਼ਮੀਨ ਨੂੰ ਸਾਡਾ ਸਲਾਮ ਹੈ, ਬਹੁਤ ਬਹੁਤ ਸਾਡਾ ਸਲਾਮ ਹੈ ਉਸ ਸਰਜ਼ਮੀਨ ਨੂੰ। ਓਕੇ ਜੀ, ਥੈਂਕ ਯੂ।